जी डॉक्टर साहब, ओवर टू यू। हाँ जी, आर्टिफिशियल इंटैलीजेंस ਦੇ ਉੱਤੇ 2 ਸਾਲ ਪਹਿਲੇ ਮੈਂ ਇੱਕ ਪੂਰਾ ਸਮੈਸਟਰ ਵਿੱਚ ਕੋਈ 12-13 ਕਲਾਸਾਂ ਪੜ੍ਹਾਈਆਂ ਸਨ। ਇਹ ਮੇਰੇ ਖਿਆਲ 2 ਸਾਲ ਪਹਿਲੇ ਦੀ ਗੱਲ ਹੈ ਤੇ ਉਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਮੀਡੀਆ ਔਰ ਸਿਆਸੀ ਔਰ ਉੱਪਰਲੇ ਹਲਕਿਆਂ ਦੇ ਵਿੱਚ ਉਦੋਂ ਉਹਦਾ ਕੋਈ ਖਾਸ ਜ਼ਿਕਰ ਨਹੀਂ ਸੀ ਹੁੰਦਾ। ਤੇ ਲੇਕਿਨ ਇਹ ਹੈ ਕਿ ਵਕਤ ਦੇ ਨਾਲ ਨਾਲ ਇੰਨੀ ਤਬਦੀਲੀ ਆਈ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਤਰੱਕੀ ਹੋਈ ਹੈ ਕਿ ਹੁਣ ਉਹ ਹਰ ਸੁਸਾਇਟੀ ਦਾ ਜਿਹੜਾ ਹੈ ਉਹਦੇ ਤੇ ਡਿਸਕਸ਼ਨ ਹੋ ਰਹੀ ਹੈ ਕਿ ਉਹਦੇ ਅਸੂਲ ਕਾਨੂੰਨ ਬਣਾਏ ਜਾਣ। ਬਲਕਿ ਜਿਹੜਾ ਗੂਗਲ ਦਾ ਮੇਨ ਬੰਦਾ ਸੀਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੀਡ ਕਰ ਰਿਹਾ ਸੀ, ਉਹਨੇ ਅਸਤੀਫਾ ਦੇ ਦਿੱਤਾ ਹੈ ਔਰ ਇਹ ਕਹਿ ਕੇ ਉਹਨੇ ਅਸਤੀਫਾ ਦਿੱਤਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜੇ ਸਟੇਜ ਤੇ ਪਹੁੰਚ ਗਈ ਹੈ, ਇਸ ਸਟੇਜ ਤੋਂ ਅੱਗੇ ਇਹ ਦੇ ਡਿਸਟਰਕਟਿਵ ਤਬਾਹਕੁਨ ਨਤੀਜੇ ਨਿਕਲ ਸਕਦੇ ਨੇ ਅਗਰ ਇਹਦੇ ਉੱਤੇ ਕੋਈ ਅਸੂਲ ਕਾਨੂੰਨ ਨਾ ਬਣਾਏ ਗਏ ਤੇ। ਮਤਲਬ ਇਹਨਾਂ 2 ਸਾਲਾਂ 'ਚ ਇੰਨਾ ਫਰਕ ਪਿਆ ਹੈ। ਹੁਣ ਮੈਂ ਤੁਹਾਨੂੰ ਦੱਸਣਾ ਹੈ ਕਿ ਜਿਹੜੀ ਵੈਸੇ ਉਹਨਾਂ ਨੇ ਜਿਹੜੇ ਇਹ ਕਹਿ ਰਹੇ ਨੇ ਉਹਨਾਂ ਨੇ ਕੋਈ ਖਾਸ ਮਿਸਾਲ ਨਹੀਂ ਦਿੰਦੇ, ਲੇਕਿਨ ਮੈਨੂੰ ਇਹ ਸਮਝ ਆਉਂਦੀ ਹੈ ਕਿ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਉਸ ਸਟੇਜ ਤੇ ਪਹੁੰਚ ਗਈ ਹੈ ਕਿ ਜਿਸ ਸਟੇਜ ਦੇ ਉੱਤੇ ਉਹ ਹਿਊਮਨ ਬ੍ਰੇਨ ਤੋਂ ਅੱਗੇ ਵੱਧ ਗਈ ਹੈ। ਦੇਖੋ, ਹੁਣ ਤੱਕ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਹੋ ਰਿਹਾ ਸੀ, ਜਾਂ ਤੁਸੀਂ ਇੰਜ ਕਹੋ ਕਿ ਇਨਸਾਨ ਨੇ ਜਿਹੜੀ ਵੀ ਇਜਾਦ ਕੀਤੀ ਨਾ, ਪਹੀਏ ਤੋਂ ਲੈ ਕੇ ਤੇ ਜਹਾਜ਼ ਤੱਕ, ਉਹਦੇ ਵਿੱਚ ਅਖੀਰ ਕੰਟਰੋਲ ਇਨਸਾਨੀ ਦਿਮਾਗ ਦਾ ਹੀ ਸੀ। ਬ੍ਰੇਨ ਦੇ ਥਰੂ ਹੀ ਤੁਸੀਂ ਉਹਨੂੰ ਚਲਾਉਂਦੇ ਸੋ। ਜਹਾਜ਼ ਵੀ ਤੁਸੀਂ ਬ੍ਰੇਨ ਦੇ ਨਾਲ ਚਲਾਉਂਦੇ ਸੋ ਤੇ ਹਲ ਵੀ ਤੁਸੀਂ ਬ੍ਰੇਨ ਦੇ ਨਾਲ ਚਲਾਉਂਦੇ ਸੋ। ਅੱਛਾ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸ਼ੁਰੂ ਦੀ ਸਟੇਜ ਸੀ ਉਹ ਇਹ ਸੀ ਕਿ ਜਿਹੜੀਆਂ ਜਿਵੇਂ ਤੁਸੀਂ ਬ੍ਰੇਨ ਨਾਲ ਚਲਾਉਂਦੇ ਹੋ ਉਹਨਾਂ ਨੂੰ ਉਹ ਇਨਹਾਂਸ ਕਰਕੇ ਆਟੋਮੇਟ ਕਰ ਦੇਵੇ। ਲੇਕਿਨ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਇਹ ਸਟੇਜ ਤੇ ਪਹੁੰਚ ਗਈ ਹੈ ਕਿ ਉਹਨੂੰ ਹਿਊਮਨ ਬ੍ਰੇਨ ਦੀ ਲੋੜ ਹੀ ਨਹੀਂ ਹੈਗੀ। ਉਹ ਐਸੀਆਂ ਚੀਜ਼ਾਂ ਕ੍ਰੀਏਟ ਕਰ ਸਕਦੀ ਹੈ ਕਿ ਹਿਊਮਨ ਬ੍ਰੇਨ ਆਪਣੇ ਤੌਰ ਤੇ ਉਹਨਾਂ ਨੂੰ ਕਰ ਹੀ ਨਹੀਂ ਸਕਦਾ। ਇਹਦੇ ਜਿਹੜੇ ਖਤਰੇ ਨੇ ਨਾ, ਉਹਨਾਂ ਦੀ ਮੈਂ ਤੁਹਾਨੂੰ ਮਿਸਾਲ ਸੋਚੀ ਸੀ, ਪਤਾ ਨਹੀਂ ਕਿੰਨੀ ਸਹੀ ਹੈ ਕਿੰਨੀ ਗਲਤ ਹੈ, ਕਿ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਪੈਰਲਲ ਰਿਐਲਿਟੀ ਜਿਹੜੀ ਹੈ ਉਹਨੂੰ ਕ੍ਰੀਏਟ ਕਰ ਸਕਦੀ ਹੈ। ਪਹਿਲੇ ਤੇ ਇਹ ਸੀ ਨਾ ਕਿ ਜਿਹੜੀਆਂ ਰੀਅਲ ਚੀਜ਼ਾਂ ਨੇ ਉਹਨਾਂ ਨੂੰ ਚਲਾਉਣ ਦੇ ਵਿੱਚ ਉਹ ਮਦਦ ਕਰਦੀ ਹੈ। ਮਸਲਨ ਕਾਰ ਜਿਹੜੀ ਹੈ ਉਹ ਆਟੋਮੈਟਿਕਲੀ ਕਿਵੇਂ ਚੱਲੇਗੀ, ਡਰਾਈਵਰਲੈਸ ਕਾਰ ਕਿਵੇਂ ਚੱਲੇਗੀ, ਵਗੈਰਾ ਵਗੈਰਾ। ਲੇਕਿਨ ਹੁਣ ਉਸ ਸਟੇਜ ਤੇ ਹੈ ਕਿ ਉਹ ਪੈਰਲਲ ਰਿਐਲਿਟੀ ਨੂੰ ਕ੍ਰੀਏਟ ਕਰ ਸਕਦੀ ਹੈ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਮਿਸਾਲ ਦਿੰਦਾ ਉਹਦੀ। ਮਿਸਾਲ ਦੇ ਤੌਰ ਦੇ ਉੱਤੇ ਇਸ ਵੇਲੇ ਜਿਹੜਾ ਆਪਣਾ ਹੈ ਐਟਮ ਬੰਬ, ਅਮਰੀਕਾ ਨੂੰ ਲੈ ਲਓ ਤੁਸੀਂ। ਅਮਰੀਕਾ ਦੇ ਐਟਮ ਬੰਬ ਦਾ ਕੰਟਰੋਲ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਕੋਲ ਹੁੰਦਾ ਹੈ ਔਰ ਉਹ ਕੋਡਸ ਜਿਹੜੇ ਨੇ
ਉਹ ਕੋਡ ਜਿਹੜੇ ਨੇ ਉਹ ਸਿਰਫ ਪ੍ਰੈਜ਼ੀਡੈਂਟ ਨੂੰ ਪਤਾ ਹੁੰਦੇ ਨੇ, ਤੇ ਅਗਰ ਪ੍ਰੈਜ਼ੀਡੈਂਟ ਉਹਨਾਂ ਕੋਡ ਨੂੰ ਇਸਤੇਮਾਲ ਕਰਦਿਆਂ ਅਗਰ ਚਾਹਵੇ ਤੇ ਐਟਮ ਬੰਬ ਸੁਟਵਾ ਸਕਦਾ ਹੈ, ਤੇ ਨਾ ਚਾਹਵੇ ਤੇ ਨਾ ਸੁਟਵਾ ਸਕੇ। ਅੱਛਾ, ਹੁਣ ਇਹਦੇ ਚ ਦੋ ਗੱਲਾਂ ਨੇ। ਇੱਕ ਤੇ ਇਹ ਹੈ ਕਿ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਅਮਰੀਕਾ ਦਾ ਸਦਰ ਜਿਹੜਾ ਬਾਈਡਨ ਹੈ, ਉਹਦੀ ਸ਼ਕਲ, ਉਹਦੀ ਆਵਾਜ਼, ਉਹਦਾ ਅੰਦਾਜ਼ ਹੂਬਹੂ ਕ੍ਰੀਏਟ ਕਰ ਸਕਦੀ ਹੈ। ਤੇ ਫਰਜ਼ ਕਰੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਬਾਈਡਨ ਦੀ ਇੱਕ ਤਕਰੀਰ ਬਣਾਈ ਜਾਂਦੀ ਹੈ, ਔਰ ਉਹ ਤਕਰੀਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਤਕਸੀਮ ਹੁੰਦੀ ਹੈ ਕਿ ਅਮਰੀਕਾ ਜਿਹੜਾ ਹੈ ਉਹ ਰੂਸ ਤੇ ਐਟਮ ਬੰਬ ਸੁੱਟਣ ਵਾਲਾ ਹੈ, ਐਟਮ ਬੰਬ ਸੁੱਟਣ ਦੀ ਧਮਕੀ ਦੇ ਦਿੰਦਾ ਹੈ। ਉਹਦੇ ਜਵਾਬ 'ਚ ਜਿਹੜੇ ਰੂਸ ਦੇ ਲੀਡਰ ਨੇ ਉਹ ਵੀ ਤਿਆਰੀ ਹੋ ਜਾਂਦੇ ਨੇ ਤੇ ਆਪਣੀ ਕਰ ਲੈਂਦੇ ਨੇ, ਤੇ ਬਗੈਰ ਬੰਦਿਆਂ ਦੀ ਮਰਜ਼ੀ ਜਾਂ ਨਾ ਮਰਜ਼ੀ ਦੇ, ਯਾਨੀ ਪੁਟਿਨ ਔਰ ਬਾਈਡਨ ਦੀ ਮਰਜ਼ੀ ਜਾਂ ਨਾ ਮਰਜ਼ੀ ਦੇ ਬਾਵਜੂਦ ਐਟਮੀ ਜੰਗ ਛਿੜ ਸਕਦੀ ਹੈ। ਇੱਕ ਤੇ ਇਹ ਹੈ। ਦੂਜੀ ਇਹ ਹੈ ਕਿ ਜਿਹੜੇ ਕੋਡਸ ਨੇ ਉਹ ਹੁਣ ਤੇ ਕੰਟਰੋਲ ਨੇ, ਉਹਨਾਂ ਨੂੰ ਪੜ੍ਹ ਕੇ ਤੇ ਉਹ ਸਿਰਫ ਉਹਦੇ ਕੋਡ ਜਿਹੜੇ ਜਾਂ ਐਲਗੋਰਿਜ਼ਮਸ ਜਿਹੜੇ ਨੇ ਉਹ ਇੱਕ ਬੰਦੇ ਦੇ ਹੱਥ 'ਚ ਨੇ ਜਾਂ ਇੱਕ ਗਰੁੱਪ ਦੇ ਹੱਥ 'ਚ ਨੇ। ਲੇਕਿਨ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਅਗਰ ਉਹ ਫਰਜ਼ ਕਰੋ ਉਹਨਾਂ ਕੋਡਸ ਨੂੰ ਪੜ੍ਹ ਕੇ ਉਹਨਾਂ ਨੂੰ ਓਵਰ ਰੂਲ ਕਰ ਦੇਵੇ, ਤੇ ਉਹ ਐਟਮ ਬੰਬ ਨੂੰ ਖੁਦ ਹੀ ਟ੍ਰਿਗਰ ਕਰ ਸਕਦੀ ਹੈ ਕਿ ਐਟਮ ਬੰਬ ਜਿਹੜੇ ਨੇ ਉਹ ਚੱਲਣੇ ਸ਼ੁਰੂ ਹੋ ਜਾਣ। ਇਹ ਮੈਂ ਤੁਹਾਨੂੰ ਇੱਕ ਐਕਸਟ੍ਰੀਮ ਮਿਸਾਲ ਦੱਸ ਰਿਹਾ। ਖਤਰਨਾਕੀ ਦੀ ਗੱਲ ਇਹ ਹੈਗੀ ਹੈ। ਅੱਛਾ, ਇਹ ਜਿਹੜੀ ਸਾਰੀ ਮੈਂ ਪਿਛਲੇ ਸਮੈਸਟਰ, ਜੇ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤਾਰੀਖ ਔਰ ਇਹਦੇ ਵਿੱਚ ਵਧਾ ਕਿਵੇਂ ਹੋਇਆ, ਅਗਰ ਇਹਨੂੰ ਤੁਸੀਂ ਡਿਟੇਲ ਦੇ ਵਿੱਚ ਜਾਣਨਾ ਹੋਵੇ, ਤੇ ਜਿਹੜੀ ਮੈਂ ਕਲਾਸ ਪੜ੍ਹਾਈ ਸੀ ਉਹਦੀਆਂ ਜਿਹੜੀਆਂ ਨੇ ਰਿਕਾਰਡਿੰਗਸ ਜਿਹੜੀਆਂ ਨੇ ਉਹ ਵਿਚਾਰ ਵੈਬਕਾਸਟ ਤੇ ਮੌਜੂਦ ਨੇ। ਉਹ ਤੁਸੀਂ ਅਗਰ 10-12 ਤੁਸੀਂ ਜਿਹੜੀਆਂ ਰਿਕਾਰਡਿੰਗਸ ਨੇ ਅਗਰ ਸੁਣ ਲਓ, ਤੇ ਤੁਹਾਨੂੰ ਉਹ 2 ਸਾਲ ਪਹਿਲੇ ਤੱਕ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੀ ਸੂਰਤ ਹਾਲ ਜਿਹੜੀ ਹੈ ਉਹ ਪਤਾ ਲੱਗ ਸਕਦੀ ਹੈ। ਔਰ ਜਿਹੜੀਆਂ ਉਸ ਵੇਲੇ ਜਿਨ੍ਹਾਂ ਪੇਸ਼ਗੋਈਆਂ ਦਾ ਅਸੀਂ ਜ਼ਿਕਰ ਕੀਤਾ ਸੀ, ਜਾਂ ਜਿਹੜੀਆਂ ਪੇਸ਼ਗੋਈਆਂ ਅਸੀਂ ਕੀਤੀਆਂ ਸਨ, ਉਹ ਪੇਸ਼ਗੋਈਆਂ ਬਿਲਕੁਲ ਸਹੀ ਸਾਬਤ ਹੋਈਆਂ ਨੇ, ਔਰ ਉਹਨਾਂ ਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ 2 ਸਾਲਾਂ ਦੇ ਵਿੱਚ। ਇਹਦੇ ਵਿੱਚ ਮੈਂ ਉਸ ਕਲਾਸ ਨੂੰ ਪੜ੍ਹਾਉਣ ਲਈ ਇੱਕ ਕਿਤਾਬ ਯੂਜ਼ ਕੀਤੀ ਸੀਗੀ, ਜਿਹੜੀ ਕਿ ਕਾਈ ਫੂ ਲੀ ਅਮਰੀਕਨ ਚਾਈਨੀਜ਼ ਨੇ ਲਿਖੀ ਹੈ, AI ਸੁਪਰ ਪਾਵਰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਸੁਪਰ ਪਾਵਰਸ। ਔਰ ਉਹਦਾ ਜ਼ੋਰ ਇਹ ਸੀ ਕਿ 2 ਹੀ ਸੁਪਰ ਪਾਵਰਸ ਹੋਣਗੀਆਂ ਦੁਨੀਆ ਦੇ ਵਿੱਚ, ਇੱਕ ਅਮਰੀਕਾ ਔਰ ਦੂਸਰਾ ਚੀਨ, ਜਿਹੜੀਆਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਡੋਮੀਨੇਟ ਸਾਰੀ ਦੁਨੀਆ ਨੂੰ ਕਰਨਗੀਆਂ, ਔਰ ਬਾਕੀ ਦੁਨੀਆ ਦੇ ਮੁਲਕ ਜਿਹੜੇ ਨੇ ਉਹ ਬਿਲਕੁਲ ਹੀ ਬਹੁਤ ਪਿੱਛੇ ਰਹਿ ਜਾਣਗੇ। ਖੈਰ, ਉਹਦੇ 'ਚ ਇਹ ਹੈ ਕਿ ਇਸ ਵੇਲੇ ਅਮਰੀਕਾ ਦੇ 11 ਇੰਸਟੀਟਿਊਸ਼ਨਸ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਰਿਸਰਚ ਕਰ ਰਹੇ ਨੇ।
ਉਹਨਾਂ ਵਿੱਚ ਗੂਗਲ ਵੀ ਹੈ, ਉਹਨਾਂ ਵਿੱਚ ਮਾਈਕਰੋਸਾਫਟ ਵੀ ਹੈ, ਉਹਨਾਂ ਵਿੱਚ ਐਮਾਜ਼ੋਨ ਵੀ ਹੈ, ਉਹਨਾਂ ਵਿੱਚ ਉਹ ਟੈਸਲਾ ਵਾਲਿਆਂ ਦੀ ਵੀ ਆਰਗੇਨਾਈਜੇਸ਼ਨ ਹੈ। ਤੇ ਚੀਨ ਦੀ ਸਿਰਫ ਇੱਕ ਹੈਗੀ ਹੈ, ਚੀਨ ਦਾ ਸਿਰਫ ਇੱਕ ਅਦਾਰਾ ਹੈ ਜਿਹੜਾ ਕਿ ਇੱਥੇ ਰਿਸਰਚ ਕਰ ਰਿਹਾ ਹੈ। ਲੇਕਿਨ ਇਸ ਦੇ ਬਾਵਜੂਦ ਚੀਨ ਦੇ ਵਿੱਚ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪ੍ਰੈਕਟੀਕਲ ਯੂਜ਼ ਹੈ ਉਹ ਵਧੇਰੇ ਹੈ, ਔਰ ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸਾਂਗਾ ਕਿਉਂ ਵਧੇਰੇ ਹੈ। ਇਹ ਜਿਹੜੀ ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਟੈਕਨੋਲੋਜੀ ਹੈ ਇਹ ਕੁਆਂਟਮ ਫਿਜ਼ਿਕਸ ਤੋਂ ਨਿਕਲੀ ਹੈ, ਔਰ ਕੁਆਂਟਮ ਫਿਜ਼ਿਕਸ ਦੇ ਰੂਲਸ ਦੇ ਤਹਿਤ ਐਲਗੋਰਿਦਮ ਲਿਖੇ ਜਾਂਦੇ ਨੇ। ਐਲਗੋਰਿਦਮ ਸੈਟ ਆਫ ਇਕੁਏਸ਼ਨਸ ਹੁੰਦਾ ਹੈ ਜਿਹੜਾ ਕਿ ਕਿਸੇ ਚੀਜ਼ ਦਾ ਹੱਲ ਪੇਸ਼ ਕਰਦਾ ਹੈ। ਅੱਛਾ, ਜਿਹੜਾ ਬਹੁਤ ਸ਼ੁਰੂ ਦਾ ਜ਼ਮਾਨਾ ਸੀ ਯਾਨੀ 1960-70s ਦਾ, ਉਦੋਂ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਕੰਮ ਕਰ ਰਹੇ ਸਨ ਲੋਕ, ਉਹ ਇਹ ਕੋਸ਼ਿਸ਼ ਕਰ ਰਹੇ ਸਨ ਕਿ ਬ੍ਰੇਨ ਨੂੰ ਕਾਪੀ ਕੀਤਾ ਜਾਵੇ, ਕਿ ਬ੍ਰੇਨ ਕਿਵੇਂ ਫੈਸਲੇ ਕਰਦਾ ਹੈ, ਔਰ ਅਸੀਂ ਉਹ ਪ੍ਰੋਗਰਾਮ, ਉਹ ਬ੍ਰੇਨ ਦੀ ਉਸ ਪੈਟਰਨ ਨੂੰ ਰੈਪਲੀਕੇਟ ਕਰੀਏ। ਲੇਕਿਨ ਉਹ ਰਿਸਰਚ ਕਿਤੇ ਪਹੁੰਚੀ ਨਹੀਂ, ਉਹਦੇ ਨਤੀਜੇ ਨਹੀਂ ਨਿਕਲੇ। ਫਿਰ ਜਿਹੜੀ 80s ਔਰ 90s ਦੇ ਵਿੱਚ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਰਿਸਰਚਰ ਸਨ, ਉਹਨਾਂ ਨੇ ਕਿਹਾ ਜੀ ਨਹੀਂ, ਇਹ ਅਪਰੋਚ ਹੀ ਗਲਤ ਹੈ। ਤੁਸੀਂ ਡੇਟਾ ਜਿਹੜਾ ਹੈ ਉਹਨੂੰ ਰੀਡ ਕਰੋ, ਔਰ ਉਹਦੇ ਤੋਂ ਡੀਪ ਲਰਨਿੰਗ ਡੇਟੇ ਤੋਂ ਦੇਖੋ ਕਿ ਡੇਟਾ ਜਿਹੜਾ ਹੈ ਉਹ ਕੇਸ ਟ੍ਰੈਂਡ ਨੂੰ ਕਿਹੜੇ ਕਰੈਕਟਰਿਸਟਿਕਸ ਨੂੰ ਜ਼ਾਹਰ ਕਰ ਰਿਹਾ ਹੈ, ਤੇ ਉਹਨਾਂ ਨੂੰ ਇਸਤੇਮਾਲ ਕਰਦਿਆਂ ਹੋਇਆਂ ਤੁਸੀਂ ਨਵੀਂ ਚੀਜ਼ ਜਿਹੜੀ ਹੈ ਉਹ ਕ੍ਰੀਏਟ ਕਰੋ। ਇਹ ਡੀਪ ਲਰਨਿੰਗ ਦੀ ਮਿਸਾਲ ਸੀ। ਲਿਹਾਜ਼ਾ ਉਹਦੇ ਵਿੱਚ ਜਿਹੜਾ ਬਹੁਤਾ ਸਾਰਾ ਜਿਹੜੀ ਡਿਪੈਂਡੈਂਸ ਸੀ ਉਹ ਦੋ ਗੱਲਾਂ ਤੇ ਸੀ। ਇੱਕ ਗੱਲ ਤੇ ਇਹ ਹੈ ਕਿ ਕੰਪਿਊਟਿੰਗ ਪਾਵਰ ਕਿੰਨੀ ਹੈ, ਕਿਉਂਕਿ 60-70s ਦੇ ਵਿੱਚ ਇੰਨੀ ਕੰਪਿਊਟਿੰਗ ਪਾਵਰ ਨਹੀਂ ਸੀ ਹੈਗੀ। ਲੇਕਿਨ 90s ਤੱਕ ਆਉਂਦਿਆਂ ਨਵੀਂ ਸਦੀ ਦੇ ਆਉਂਦਿਆਂ ਕੰਪਿਊਟਿੰਗ ਪਾਵਰ ਜਿਹੜੀ ਹੈ ਉਹ ਇਮੈਂਸ ਹੋ ਗਈ। ਨੰਬਰ 1, ਕੰਪਿਊਟਿੰਗ ਪਾਵਰ ਦੇ ਨਾਲ ਇਹ ਹੈ ਕਿ ਤੁਹਾਡੇ ਕੋਲ ਡੇਟਾਬੇਸ ਕਿੰਨਾ ਹੈ। ਜਿੰਨਾ ਵੱਡਾ ਡੇਟਾਬੇਸ ਹੋਏਗਾ ਉਨੀ ਹੀ ਤੁਸੀਂ ਜ਼ਿਆਦਾ ਤੁਹਾਡੀ ਉਸ ਫਿਨੋਮੀਨਾ ਦੇ ਬਾਰੇ ਲਰਨਿੰਗ ਹੋਏਗੀ, ਔਰ ਉਹਦੇ ਬਾਰੇ ਤੁਸੀਂ ਫੋਰਕਾਸਟ ਕਰ ਸਕਦੇ ਹੋ। ਕਿਉਂਕਿ ਚੀਨ ਜਿਹੜਾ ਹੈ ਉਹਦੇ ਕੋਲ ਡੇਟਾਬੇਸ ਬਹੁਤ ਵੱਡਾ ਸੀ, ਮਤਲਬ ਉਹਦੇ ਵਿੱਚ 1 ਬਿਲੀਅਨ ਲੋਕਾਂ ਦੀ ਡੇਟਾ ਜਿਹੜਾ ਹੈ ਉਹਨਾਂ ਕੋਲ ਮੌਜੂਦ ਸੀ। ਇਸ ਲਈ ਉਹਨਾਂ ਨੇ ਆਰਟੀਫਿਸ਼ੀਅਲ ਔਰ ਕੰਪਿਊਟਿੰਗ ਪਾਵਰ ਵੀ ਉਹਨਾਂ ਕੋਲ ਆ ਗਈ, ਤੇ ਉਹਨਾਂ ਨੇ ਉਹਨੂੰ ਕਾਫੀ ਅੱਗੇ ਵਧਾਇਆ। ਅਮਰੀਕਨ ਜਿਹੜੇ ਨੇ ਉਹਨਾਂ ਕੋਲ ਉਹਨਾਂ ਡੇਟਾ ਨਹੀਂ ਸੀ ਹੈਗਾ, ਲੇਕਿਨ ਉਹਨਾਂ ਦੀ ਸਾਇੰਟੀਫਿਕ ਨੋ ਹਾਉ ਜਿਹੜੀ ਹੈ ਇਨ ਜਨਰਲ ਉਹ ਚੀਨੀਆਂ ਤੋਂ ਅੱਗੇ ਸੀ ਮੇਰੇ ਖਿਆਲ 'ਚ। ਇਸ ਲਈ ਉਹ ਸਾਇੰਟੀਫਿਕ ਲੈਵਲ ਦੇ ਉੱਤੇ ਜਿਹੜੀ ਹੈ ਉਹ ਇੰਪਰੂਵ ਕਰਦੇ ਗਏ। ਚੁਨਾਚੇ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਸਤੇਮਾਲ ਹੈ ਉਹ ਐਡਵਾਂਸ ਚਿਪਸ ਦੇ ਉੱਤੇ ਹੈ। ਹਰ ਚੀਜ਼ ਦੇ
हर मशीन के अंदर चिप्स लगियां ने और वो चिप्स जड़ियां ने जड़ियां अमरीका बना रहा है वो बहुत एडवांस ने और अजे पहले चीन जिन्ना च चीन ते इन्हां ने पाबंदी नहीं सी लाई ते चीन इन्हां कोलों वो चिप्स इंपोर्ट करता सी ते इस्तेमाल कर लेंदा सी। हुण इन्हां ने उन्हां चिप्स दे एक्सपोर्ट दे उत्ते चीन नूं एक्सपोर्ट नहीं करदे, उत्ते पाबंदी लाती है। जापान भी उस शामिल हो गया है कि जापान भी चीनियां दे नाल शेयर नहीं करेगा। हुण चीनी जेड़े ने वो चिप्स दे विच जिहड़ी एडवांस्ड आर्टिफिशियल इंटैलीजेंस है ਉਹਨੂੰ हैंडल कर ਲਈ आपू चिप्स इंडस्ट्री ਦੇ ਵਿੱਚ ਕਿੰਨੀ ਤਰੱਕੀ ਕਰਦੇ ਨੇ ਇਹ ਅਜੇ ਦੇਖਣ ਵਾਲੀ ਗੱਲ ਹੈ। ਅੱਛਾ, ਜਿਹੜੀ ਗੱਲ ਮੁੱਢਲੀ ਤਬਦੀਲ ਹੋਈ ਹੈ ਉਹ ਇਹ ਹੈ ਕਿ ਪਹਿਲੇ ਇਨਸਾਨ ਜਿਹੜਾ ਹੈ ਉਹ ਐਲਗੋਰਿਦਮ ਲਿਖਦਾ ਸੀ ਆਪਣੇ ਹੱਥ ਨਾਲ, ਯਾਨੀ ਆਪਣੇ ਦਿਮਾਗ ਨਾਲ, ਤੇ ਉਹ ਐਲਗੋਰਿਦਮ ਜਿਹੜੀ ਹੈ ਉਹਦੇ ਤਹਿਤ ਚੀਜ਼ਾਂ ਜਿਹੜੀਆਂ ਨੇ ਉਹ ਮੂਵ ਕਰਦੀਆਂ ਸਨ ਜਾਂ ਤਬਦੀਲ ਹੁੰਦੀਆਂ ਸਨ ਜਾਂ ਕਿਸੇ ਚੀਜ਼ ਨੂੰ ਚਲਾਉਂਦੀਆਂ ਸਨ ਜਾਂ ਕਿਸੇ ਚੀਜ਼ ਨੂੰ ਚੱਲਣ ਤੋਂ ਰੋਕਦੀਆਂ ਸਨ। ਠੀਕ ਹੈ। ਅੱਛਾ, ਜਿੱਥੇ ਉਹ ਇਨਸਾਨ ਦੀ ਐਲਗੋਰਿਦਮ ਲਿਖੀ ਹੋਈ ਦੀ ਹੱਦ ਆ ਜਾਂਦੀ ਸੀ ਤੇ ਉੱਥੇ ਉਹ ਜਾ ਕੇ ਤੇ ਉਹ ਮੁੱਕ ਜਾਂਦਾ ਸੀ। ਫਿਰ ਉਹਦੀ ਜਗ੍ਹਾ ਤੇ ਫਿਰ ਉਸ ਮਸਲੇ ਨੂੰ ਹੱਲ ਕਰਨ ਲਈ ਜਿਹੜਾ ਇਨਸਾਨ ਹੈ ਉਹ ਆਪਣੇ ਬ੍ਰੇਨ ਦੇ ਨਾਲ ਫਿਰ ਦੁਬਾਰਾ ਇੱਕ ਨਵੀਂ ਐਲਗੋਰਿਦਮ ਲਿਖੇ ਤੇ ਫਿਰ ਜਦੋਂ ਉਹ ਦੁਬਾਰਾ ਐਲਗੋਰਿਦਮ ਉਹ ਤੇ ਐਡਵਾਂਸ ਕਰੇਗਾ, ਲੇਕਿਨ ਉਹ ਵੀ ਇਨਸਾਨ ਦਾ ਬ੍ਰੇਨ ਹੀ ਕਰੇਗਾ। अच्छा, लेकिन फर्ज करो कि जिथे इंसान दी लिखी हुई एल्गोरिदम दी अखीर हो जाती है और वो अगे नहीं बढ़ सकती। फर्ज करो कि आर्टिफिशियल इंटैलीजेंस जिहड़ी है वो खुद ही अगली एल्गोरिदम उत्थे लिख लवे। यानी मतलब ये है कि जिथे तक इंसान ने कीता सी ब्रेन ने, जिथे उसकी लिमिट आ गई, उस तो अगे आर्टिफिशियल इंटैलीजेंस आप ही उस मसले का हल जिहड़ा है वो लिखना शुरू कर दे। आप ही खुद एक नवी एल्गोरिदम एडवांस जनरेट करना शुरू कर दे। अगर वो एल्गोरिदम खुद ही जनरेट करना शुरू कर दे तो इसका मतलब ये है कि ह्यूमन ब्रेन जिहड़ा है वो पिछे रह गया और जिहड़ी आर्टिफिशियल इंटैलीजेंस है उन्हें ह्यूमन ब्रेन नूं डोमीनेट कर लिया। ये है वो बेसिक इशू जिहड़ा कि इस वेले दुनिया दे विच जिन्हें वक्त पाया है और जिन्हों ये कहा जा रहा है कि अपना इहदे उत्ते कोई ना कोई कानून असूल लाज बनने चाहिए ने कि इस्तेमाल जिहड़ा आर्टिफिशियल इंटैलीजेंस दा है वो कित्थों तक होएगा ते कित्थों तक नहीं होएगा। ओदी तुहानूं गल समझ आई है कि मैं की कही है कि एल्गोरिदम जिहड़ी है वो आर्टिफिशियल इंटैलीजेंस खुद ही जनरेट कर सकती है, ਉਹਦੇ ਲਈ इंसान की लोड़ नहीं हैगी। ये गल तुहानूं इस बारे च कोई अगर ये गल थोड़ी टैक्नीकल है, इसलिए तुसी कोई अगर सवाल पूछना चाहो तो पूछ लो ਇਹਦੇ ਤੇ। अच्छा, ਇਹਦਾ मतलब है कि या ते एक कमेंट डॉक्टर साहब करना, या ते तुहानूं बहुत चंगी तरह समझ आ गई है ते या समझ नहीं आई। डॉक्टर साहब एक चीज ਜਿਹੜੀ मैं तंग कर रही है ये कि हर कॉज का एक इफेक्ट होता है और हर इफेक्ट का एक कॉज होता है।
एक कॉज इफेक्ट रिलेशनशिप ਚੱਲਦੀ ਹੈ ਜਿੱਥੇ ਆ ਕੇ ਹਿਊਮਨ ਰਿਟਨ ਐਲਗੋਰਿਥਮ ਮੁੱਕਦਾ ਪਿਆ ਉੱਥੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਟੋਮੈਟਿਕਲੀ ਪਿਕ ਕਰਕੇ ਤੇ ਉੱਥੋਂ ਅੱਗੇ ਜਾ ਰਹੀ ਹੈ ਵਿਦਆਊਟ ਐਨੀ ਹਿਊਮਨ ਇਨਵੋਲਵਮੈਂਟ ਸਾਡੀ ਸਮਝ ਹੁਣ ਤੱਕ ਇਹ ਆਈ ਹੈ ਕਿ ਕਿ ਕੰਪਿਊਟਰ ਜਾਂ ਕੰਪਿਊਟਰ ਪ੍ਰੋਗਰਾਮ ਜਿਹੜੇ ਨੇ ਉਹ ਬੇਸ ਕਰਦੇ ਨੇ ਇੰਸਟਰਕਸ਼ਨਸ ਤੇ ਜਿਹੜੀਆਂ ਕੋਡ 'ਚ ਲਿਖੀਆਂ ਹੁੰਦੀਆਂ ਨੇ ਤੇ ਇਹ ਜ਼ਰਾ ਥੋੜਾ ਜਿਹਾ ਨੂੰ ਖੋਲ ਦਿਓ ਕਿ ਉਹ ਨਹੀਂ ਜਿਹੜਾ ਨਹੀਂ, ਮੈਂ ਇਹ ਕਹਿ ਰਿਹਾ ਕਿ ਹੁਣ ਤੇ ਤੁਸੀਂ ਜੋ ਲਿਖਦੇ ਹੋ, ਜੀ ਜੀ ਜੋ ਤੁਸੀਂ ਪ੍ਰੋਗਰਾਮ ਲਿਖਦੇ ਹੋ, ਉਹ ਤੁਹਾਡੇ ਬ੍ਰੇਨ ਨੇ ਲਿਖਿਆ ਹੈ, ਤੁਹਾਡੇ ਬ੍ਰੇਨ ਨੇ ਉਹਨੂੰ ਕ੍ਰੀਏਟ ਕੀਤਾ ਹੈ। ਤੇ ਫਰਜ਼ ਕਰੋ ਜਿੱਥੇ ਇਨਸਾਨੀ ਬ੍ਰੇਨ ਦੀ ਲਿਮਟ ਆ ਗਈ ਹੈ, ਉਸ ਤੋਂ ਅੱਗੇ ਜਿਹੜੀ ਕੰਪਿਊਟਰ ਐਜ਼ ਅ ਮਸ਼ੀਨ ਉਹ ਵਾਲੀਆਂ ਇਕੁਏਸ਼ਨਸ ਔਰ ਉਹ ਵਾਲੀ ਐਲਗੋਰਿਥਮ ਖੁਦ ਹੀ ਲਿਖ ਲਵੇ। ਮਸਲਨ ਮਿਸਾਲ ਦੇ ਤੌਰ ਦੇ ਉੱਤੇ ਅਗਰ ਕਾਰ ਜਿਹੜੀ ਹੈ, ਕਾਰ ਦੀ ਤੁਸੀਂ ਮਿਸਾਲ ਲੈ ਲਓ ਕਿ ਫਰਜ਼ ਕਰੋ ਤੁਹਾਨੂੰ ਇਹ ਮਸਲਾ, ਤੁਹਾਡੀ ਐਲਗੋਰਿਥਮ ਜਿਹੜੀ ਹੈ ਉਹ ਦੇ ਵਿੱਚ ਇਹ ਮਸਲਾ, ਐਵੇਂ ਮੈਂ ਇੱਕ ਮਿਸਾਲ ਬਣਾ ਰਿਹਾ ਐਗਜ਼ੈਕਟਲੀ, ਬਹੁਤ ਹੀ ਸੌਖੀ ਮਿਸਾਲ ਬਣਾ ਰਿਹਾ ਕਿ ਕਿਸ ਤਰ੍ਹਾਂ ਦੇ ਸਟਾਪ ਸਾਈਨ ਦੇ ਉੱਤੇ ਕਾਰ ਰੁਕੇਗੀ। ਫਰਜ਼ ਕਰੋ ਇਹ ਮਸਲਾ ਆ ਰਿਹਾ ਹੈ, ਠੀਕ, ਜਾਂ ਪਾਰਕਿੰਗ ਦੇ ਵਿੱਚ ਕਾਰ ਆਟੋਮੈਟਿਕਲੀ ਪਾਰਕ ਕਿਵੇਂ ਹੋਏਗੀ, ਜਾਂ ਕੋਈ ਵੀ ਤੁਸੀਂ ਮਸਲਾ ਲੈ ਲਓ ਹੈ। ਅੱਛਾ, ਤੇ ਹੁਣ ਤੁਸੀਂ ਉਹਨੂੰ ਹੱਲ ਕਰਨ ਲਈ ਬੰਦਾ ਖੁਦ ਹੀ ਨਵੀਂ ਐਲਗੋਰਿਥਮ ਲਿਖਦਾ ਹੈ ਕਿ ਇਸ ਦਾ ਹੱਲ ਇਹ ਹੈ। ਲੇਕਿਨ ਫਰਜ਼ ਕਰੋ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਇਸ ਸਟੇਜ ਤੇ ਪਹੁੰਚ ਗਈ ਹੈ ਕਿ ਜਿੱਥੇ ਗਲਤੀ ਦਾ ਇਮਕਾਨ ਜਾ ਕੇ ਹੁੰਦਾ ਹੈ, ਉਤੋਂ ਅੱਗੇ ਉਹ ਆਪ ਹੀ ਨਵੀਂ ਐਲਗੋਰਿਥਮ ਕ੍ਰੀਏਟ ਕਰ ਦਿੰਦੀ ਹੈ। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਇਨਸਾਨੀ ਬ੍ਰੇਨ ਦੇ ਉੱਤੇ ਹਾਵੀ ਹੋ ਗਈ, ਉਹ ਇਨਸਾਨ ਦੇ ਕਾਬੂ ਤੋਂ ਬਾਹਰ ਹੋ ਗਈ। ਥੋੜੀ ਸਕੇਰੀ ਥਾਟ ਹੈ। ਜਦੋਂ ਉਹ ਇਨਸਾਨ ਦੇ ਕਾਬੂ ਤੋਂ ਬ੍ਰੇਨ ਤੋਂ ਬਾਹਰ ਹੋ ਗਈ ਤੇ ਫਿਰ ਉਹ ਕੀ ਕਰੇਗੀ ਉਹਦੇ ਬਾਰੇ ਚ ਇਨਸਾਨ ਕੁਝ ਨਹੀਂ ਕਰ ਸਕਦਾ। ਮੇਰਾ ਇੱਕ ਕਮੈਂਟ ਹੈ ਸਰ ਜੀ, ਇੱਕ ਨਾ ਮਕੈਨੀਕਲ ਦੀ ਟਰਮ ਵਿੱਚ ਆਉਂਦੀ ਹੈ ਕਿ ਪਰਪੈਚੁਅਲ ਮੋਸ਼ਨ ਮਸ਼ੀਨ। ਉਹ ਕਹਿੰਦੇ ਨੇ ਪਰਪੈਚੁਅਲ ਮੋਸ਼ਨ ਮਸ਼ੀਨ ਇੱਕ ਐਸੀ ਮਸ਼ੀਨ ਹੁੰਦੀ ਹੈ ਜਿਹੜੀ ਜਿਹਦਾ ਇਨਪੁਟ ਔਰ ਆਊਟਪੁੱਟ, ਤੁਸੀਂ ਗੱਲ ਕਰੋ ਜੀ, ਇਨਪੁਟ ਔਰ ਆਊਟਪੁੱਟ ਬਰਾਬਰ ਹੋ ਜਾਂਦਾ, ਉਹਦੀ ਫ੍ਰਿਕਸ਼ਨ ਰੈਜ਼ਿਸਟੈਂਸ ਸਾਰੀ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਨਾ ਇਨਪੁਟ ਔਰ ਆਊਟਪੁੱਟ ਬੜਾ ਮੈਟਰ ਕਰਦਾ ਹੈ। ਅਗਰ ਇੱਕ ਉਹਦਾ ਇਨਪੁਟ ਐਲਗੋਰਿਥਮ ਹੁੰਦਾ, ਦੂਜਾ ਟੈਂਪਰੇਚਰ ਵੀ ਹੋ ਸਕਦਾ ਹੈ, ਹੋਰ ਚੀਜ਼ਾਂ ਵੀ ਹੋ ਸਕਦੀਆਂ, ਬਹੁਤ ਸਾਰੇ ਫੈਕਟਰ ਹੁੰਦੇ ਨੇ। ਅਗਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਾਏ ਕਿ ਉਹ ਸੈਲਫ ਡਰਾਈਵ ਕਰ ਲੇ, ਇਨਪੁਟਸ ਖੁਦ ਹੀ ਲੈ ਕੇ ਤੇ ਖੁਦ ਹੀ ਉਹਨਾਂ ਦਾ ਆਊਟਪੁੱਟ ਕੱਢ ਲੇ ਔਨ ਪ੍ਰੋਵਾਈਡਡ ਬਾਈ ਦਾ ਹਿਊਮਨ ਬੀਇੰਗਸ, ਔਰ ਫਿਰ ਉਹਨੂੰ ਹਿਊਮਨ ਬੀਇੰਗ ਦੀ ਲੋੜ ਨਾ ਰਵੇ ਤੇ ਦੈਨ ਦੇ ਕੈਨ ਡੂ ਐਵਰੀਥਿੰਗ ਬਾਈ ਦੈਮਸੈਲਫ, ਔਰ ਫਿਰ ਉਹ ਅਨਕੰਟਰੋਲੇਬਲ ਹੋ ਜਾਣ। ਇਹੋ ਹੀ ਗੱਲ ਮੈਂ ਅਰਜ਼ ਕੀਤੀ ਹੈ ਕਿ ਫਿਰ ਇਨਸਾਨ ਦਾ ਕੰਟਰੋਲ ਜਿਹੜਾ ਉਹ ਮੁੱਕ ਗਿਆ। ਮਿਸਾਲ ਦੇ ਤੌਰ ਦੇ ਉੱਤੇ ਫਰਜ਼ ਕਰੋ ਕਿ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਉਹ ਐਲਗੋਰਿਥਮ ਲਿਖ ਲਈ ਹੈ ਜਿਹੜੀ ਕਿ ਯੂਨੀਵਰਸ ਦੇ ਵਿੱਚ ਸਾਡਾ ਜਿਹੜਾ ਪਲੈਨਟ ਹੈ ਉਹਦੇ ਵਿੱਚ ਟੈਂਪਰੇਚਰ ਔਰ ਜਿਹੜੀ ਡਿਟੀਰੀਓਰੇਸ਼ਨ ਹੋ ਰਹੀ ਹੈ ਉਹਨੂੰ ਕੰਟਰੋਲ ਕਰ ਸਕਦੀ ਹੈ। ਫਰਜ਼ ਕਰੋ ਕਿ ਇੱਕ ਐਸੀ ਐਲਗੋਰਿਥਮ ਜਿਹੜੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤਹਿਤ ਲਿਖੀ ਗਈ ਹੈ, ਠੀਕ। ਅੱਛਾ, ਉਹਦਾ ਪੋਜ਼ਿਟਿਵ ਆਸਪੈਕਟ ਇਹ ਹੈ ਕਿ ਉਹ ਕੰਟਰੋਲ ਕਰ ਲੇਗੀ। ਤੇ ਫਰਜ਼ ਕਰੋ ਉਹਦੇ ਵਿੱਚ ਚੂੰਕਿ ਉਹ 'ਚ ਬੰਦੇ ਦਾ ਤੇ ਇਖਤਿਆਰ ਮੁੱਕ ਚੁੱਕਿਆ ਹੈ, ਤੇ ਫਰਜ਼ ਕਰੋ ਉਹ ਦੇ ਵਿੱਚ ਕੋਈ ਗਲਿਚ ਆਉਂਦੀ ਹੈ ਤੇ ਉਹ ਯੂਨੀਵਰਸ ਨੂੰ ਤਬਾਹ ਵੀ, ਪਲੈਨਟ ਨੂੰ ਤਬਾਹ ਵੀ ਕਰ ਸਕਦੀ ਹੈ ਕਿਉਂਕਿ ਤੁਹਾਡੇ ਕੰਟਰੋਲ ਵਿੱਚ ਨਹੀਂ ਹੈਗੀ। ਇਹ ਇਸ਼ੂ ਹੈਗਾ ਜਿਹਦੇ ਨਾਲ ਕਿ ਇਸ ਵੇਲੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਡਿਵੈਲਪਰ ਨੇ ਔਰ ਸਾਇੰਟਿਸਟ ਨੇ, ਉਹਨਾਂ ਦੀ ਬੇਸਿਕ ਮੈਂ ਜਿਹੜੀ ਪ੍ਰੋਬਲਮ ਤੁਹਾਨੂੰ ਦੱਸ ਰਿਹਾ ਉਹ ਇਹ ਹੈਗੀ ਹੈ। ਅੱਛਾ, ਹੁਣ ਮੈਂ ਜਿਹੜੀ
ਇਹ ਤੇ ਉਹਦਾ ਨੈਗੇਟਿਵ ਆਸਪੈਕਟ ਹੈ, ਲੇਕਿਨ ਪੋਜ਼ਿਟਿਵ ਆਸਪੈਕਟ ਵੀ ਉਹਦਾ ਦੇਖੋ। ਪੋਜ਼ਿਟਿਵ ਆਸਪੈਕਟ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਤਰੱਕੀ ਦਾ ਇੱਥੋਂ ਤੱਕ ਪਹੁੰਚਣਾ ਹੈ, ਉਹ ਇਹ ਹੈ ਕਿ ਉਹ ਇਨਸਾਨੀ ਮਸਾਇਲ, ਪ੍ਰੋਬਲਮਸ, ਜਿਨ੍ਹਾਂ ਨੂੰ ਇਨਸਾਨੀ ਬ੍ਰੇਨ ਖੁਦ ਹੱਲ ਨਹੀਂ ਸੀ ਕਰ ਸਕਦਾ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਜਿਹੜੀ ਐਲਗੋਰਿਦਮ ਕ੍ਰੀਏਟ ਹੋਈ ਹੈ ਉਹ ਹੋ ਸਕਦਾ ਕਰ ਲਵੇ। ਅੱਛਾ, ਇਹਦੇ ਵਿੱਚ ਜਿਹੜੀ 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 ਗੱਲ ਤੁਸੀਂ ਦੇਣ ਦੇ ਵਿੱਚ ਰੱਖੋ, ਉਹ ਇਹ ਰੱਖੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਉਸ ਸਟੇਜ ਤੇ ਪਹੁੰਚ ਚੁੱਕੀ ਹੈ ਜਿਸ ਸਟੇਜ ਦੇ ਉੱਤੇ ਜਿਹੜੀ ਹਿਊਮਨ ਲੇਬਰ ਹੈ, ਇਨਸਾਨ ਦੀ ਜਿਸਮਾਨੀ ਲੇਬਰ ਜਿਹੜੀ ਹੈ, ਉਹਦੀ ਕੋਈ ਖਾਸ ਲੋੜ ਨਹੀਂ ਹੈਗੀ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਹਰ ਚੀਜ਼, ਹਰ ਮਸ਼ੀਨ ਆਪਣੇ ਆਪ ਹੀ ਚੱਲ ਸਕਦੀ ਹੈ, ਉਹਦੇ ਲਈ ਕਿਸੇ ਬੰਦੇ ਦੀ ਲੋੜ ਨਹੀਂ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਜ਼ਮੀਨ ਦੇ ਉੱਤੇ ਆਪਣਾ ਫਸਲ ਬੀਜਣੀ ਹੈ, ਤੇ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤਹਿਤ ਜਿਹੜੀ ਮਸ਼ੀਨ ਬਣੀ, ਜਿਹੜੀਆਂ ਮਸ਼ੀਨਾਂ ਬਣੀਆਂ ਨੇ ਕਿ ਉਹ ਹਲ ਵਾਉਂਦੀਆਂ ਨੇ ਤੇ ਬੀਜ ਸੁੱਟਦੀਆਂ ਨੇ, ਤੁਸੀਂ ਉਹਨੂੰ ਐਵੇਂ ਪ੍ਰੋਗਰਾਮ ਕਰ ਸਕਦੇ ਹੋ ਕਿ ਤੂੰ ਕੱਲ 10:30 ਵਜੇ ਸਵੇਰ ਦੇ ਬਾਹਰ ਨਿਕਲਣਾ ਹੈ, ਬਾਹਰ ਨਿਕਲ ਕੇ ਤੂੰ ਇਸ ਜਗ੍ਹਾ ਤੇ ਜਾਣਾ ਹੈ, ਇਸ ਜਗ੍ਹਾ ਜਾ ਕੇ ਤੇ ਤੂੰ ਇਹ ਬਿਜਾਈ ਕਰਨੀ ਹੈ। ਉਹਦੇ 'ਚ ਇੱਕ ਬੰਦੇ ਦੀ ਵੀ ਲੋੜ ਨਹੀਂ ਹੈਗੀ। ਜਿਹਨੂੰ ਸਾਰਾ ਪਿੰਡ ਮਿਲ ਕੇ ਜੋ ਕਰਦਾ ਹੈ, ਉਹ ਸਾਰਿਆਂ ਦੀ ਜਿਹੜੀ ਪ੍ਰੋਗਰਾਮਿੰਗ ਆ ਉਹ ਇੱਕ ਬੰਦਾ ਕਰ ਸਕਦਾ ਹੈ। ਸੋ ਹੁਣ ਜਿਹੜਾ ਸਰਪਲਸ ਪੈਦਾ ਕਰਨ ਲਈ ਹਿਊਮਨ ਲੇਬਰ ਦੀ ਲੋੜ ਨਹੀਂ। ਹੁਣ ਤੱਕ ਹਿਸਟਰੀ ਦੇ ਵਿੱਚ ਸਰਪਲਸ ਜਿਹੜੀ ਹੈ ਉਹ ਹਿਊਮਨ ਲੇਬਰ ਨੂੰ ਹੀ ਇਸਤੇਮਾਲ ਕਰਕੇ ਤੇ ਸਰਪਲਸ ਦੌਲਤ ਇਕੱਠੀ ਕੀਤੀ ਜਾਂਦੀ ਸੀ, ਭਾਵੇਂ ਉਹ ਗੁਲਾਮ ਹੋਣ, ਭਾਵੇਂ ਉਹ ਜਾਗੀਰਦਾਰਾਂ ਦੇ ਮੁਜ਼ਾਰੇ ਹੋਣ, ਤੇ ਭਾਵੇਂ ਉਹ ਮਿਲਾਂ ਦੇ ਮਜ਼ਦੂਰ ਹੋਣ। ਉਹ ਇਨਸਾਨੀ ਮਿਹਨਤ ਨੂੰ ਹੀ ਐਕਸਪਲੋਇਟ ਕਰਕੇ ਤੇ ਉਹਨਾਂ ਤੋਂ ਜੋ ਕੁਛ ਹਾਸਿਲ ਹੁੰਦਾ ਸੀ ਉਹਦੇ ਨਾਲ ਉਹ ਅਮੀਰ ਹੁੰਦੇ ਸਨ। ਹੁਣ ਜਿਹੜਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤਹਿਤ, ਹੁਣ ਤੁਸੀਂ ਇਨਸਾਨਾਂ ਨੂੰ ਇਨਵਾਲਵ ਕੀਤੇ ਬਗੈਰ ਤੁਸੀਂ ਸਰਪਲਸ ਕ੍ਰੀਏਟ ਕਰ ਸਕਦੇ ਹੋ, ਔਰ ਇਨਸਾਨ ਜਿਹੜੇ ਨੇ ਉਹ ਇੱਕ ਜਨਰਲ ਲੈਵਲ ਤੇ ਰਿਡੰਡੈਂਟ ਹੋ ਗਏ ਨੇ ਜਾਂ ਹੋ ਜਾਣਗੇ। ਇਸੇ ਲਈ ਦੁਨੀਆ ਦੇ ਵਿੱਚ, ਯੂਰਪ ਦੇ ਵਿੱਚ ਖਾਸ ਤੌਰ ਤੇ ਇਹ ਜਿਹੜਾ ਇਸ਼ੂ ਹੈ ਇਹਨੂੰ ਐਡਰੈਸ ਕੀਤਾ ਜਾ ਰਿਹਾ ਹੈ ਕਿ ਜੇ ਇਨਸਾਨਾਂ ਦੀ ਮਿਹਨਤ ਦੀ ਪੈਦਾਵਾਰ 'ਚ ਲੋੜ ਹੀ ਨਾ ਰਹੀ ਤੇ ਫਿਰ ਪੈਦਾ ਕਿਹਦੇ ਲਈ ਹੋਏਗੀ? ਮਤਲਬ ਗੱਲ ਤੇ ਹੈ ਕਿ ਕੋਈ ਚੀਜ਼ ਪੈਦਾ, ਕੋਈ ਖਰੀਦਦਾ, ਉਹਦਾ ਖਰੀਦਦਾਰ ਹੁੰਦਾ ਤੇ ਉਸ ਲਈ ਚੀਜ਼ ਪੈਦਾ ਹੁੰਦੀ ਹੈ। ਤੇ ਜੇ ਖਰੀਦਦਾਰ ਤਾਂ ਹੁੰਦੇ ਨੇ ਜਿਹੜੇ ਜਾ ਕੇ ਕੋਈ ਕੰਮ ਕਰਦੇ ਨੇ ਤੇ ਉਹਨਾਂ ਨੂੰ ਮਿਹਨਤ ਦੇ ਪੈਸੇ ਮਿਲਦੇ ਨੇ, ਉਹਦੇ ਨਾਲ ਖਰੀਦਦੇ ਨੇ। ਤੇ ਜੇ ਉਹ ਸਾਰਾ ਸਿਸਟਮ ਹੀ ਮੁੱਕ ਜਾਏ ਤੇ ਫਿਰ ਕੀ ਕੀਤਾ ਜਾਏ? ਉਹਦੇ ਲਈ ਇੱਕ ਕਨਸੈਪਟ ਜਿਹੜਾ ਡਿਸਕਸ ਹੋ ਰਿਹਾ ਉਹਨੂੰ ਕਹਿੰਦੇ ਨੇ ਯੂਨੀਵਰਸਲ ਇਨਕਮ। ਕਿ ਇਸ ਮਸਲੇ ਦਾ ਹੱਲ ਇਹ ਹੈ ਕਿ ਬੰਦੇ ਨੂੰ ਬੈਠੇ ਬਿਠਾਏ ਬਗੈਰ ਕੁਛ ਕੀਤੇ ਹੋਏ ਇੱਕ ਗੁਜ਼ਾਰੇ ਦੀ ਰਕਮ ਜਿਹੜੀ ਹੈ, ਉਹ ਜਿਵੇਂ ਸੋਸ਼ਲ ਸਿਕਿਉਰਿਟੀ ਸਾਨੂੰ ਮਿਲਦੀ ਹੈ ਜਾਂ ਜਿਵੇਂ ਵੈਲਫੇਅਰ ਦੇ ਪੈਸੇ ਮਿਲਦੇ ਨੇ, ਹਰ ਬੰਦੇ ਨੂੰ ਜਿਹੜਾ ਹੈ ਉਹ $2000 ਜਾਂ $3000 ਜਿਹੜੇ ਨੇ ਉਹ ਮਿਲ ਜਾਣ ਔਰ ਉਹਨਾਂ ਨੂੰ ਖਰਚ ਕਰੇ, ਔਰ ਉਹਦੀ ਮਰਜ਼ੀ ਆ ਕੋਈ ਕੰਮ ਕਰੇ ਜਾਂ ਨਾ ਕਰੇ।
ਇੱਕ ਤੇ ਬਹੁਤ ਵੱਡਾ ਜਿਹੜਾ, ਲੇਕਿਨ ਇਹ ਅਸੀਂ ਉਸ ਤਰ੍ਹਾਂ ਦੀ ਸੂਰਤ ਹਾਲ ਦੇ, ਜਿਹੜੀ ਇਹ ਸੂਰਤ ਹਾਲ ਹੈ, ਉਹਦੇ ਬਹੁਤ ਕਲੋਜ਼ ਆ ਚੁੱਕੇ ਹਾਂ। ਹੁਣ ਇਹ ਇਸ ਲਈ ਨਹੀਂ ਰਿਹਾ ਹੈ ਸਾਰਾ ਕੁਝ, ਕਿਉਂਕਿ ਦੁਨੀਆ ਦਾ ਸਮਾਜੀ ਔਰ ਸਿਆਸੀ ਨਿਜ਼ਾਮ ਐਸਾ ਹੈ ਕਿ ਉਹ ਇਹਨੂੰ ਹੋਣ ਨਹੀਂ ਦੇ ਰਿਹਾ। ਮਤਲਬ ਇਹ ਹੈ ਕਿ ਟੈਕਨੀਕਲੀ ਇਹ ਹੁਣ ਪੋਸੀਬਲ ਹੈ, ਪਹਿਲੇ ਟੈਕਨੀਕਲੀ ਪੋਸੀਬਲ ਨਹੀਂ ਸੀ ਹੈਗਾ। ਮਤਲਬ ਜਦੋਂ 19ਵੀਂ ਸਦੀ 'ਚ ਜਦੋਂ ਮਾਰਕਸ ਤੇ ਐਂਗਲ ਵਗੈਰਾ ਕਹਿੰਦੇ ਸਨ ਕਿ ਜੀ ਕੈਮਰਿਜ਼ਮ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਹਰ ਬੰਦੇ ਨੂੰ ਉਹਦੀ ਲੋੜ ਦੇ ਮੁਤਾਬਕ ਮਿਲ ਜਾਵੇ। ਇਹ ਮਿਸਾਲ ਦੇ ਤੌਰ ਤੇ ਕੈਮਰਿਸਟ ਮੈਨੀਫੈਸਟੋ 'ਚ ਉਹਨਾਂ ਨੇ ਲਿਖਿਆ ਸੀ। ਤੇ ਉਸ ਵੇਲੇ ਟੈਕਨੋਲੋਜੀ ਉਸ ਲੈਵਲ ਤੇ ਨਹੀਂ ਸੀ ਗਈ ਸੀ ਕਿ ਹਰ ਬੰਦੇ ਦੀ ਜਿਹੜੀ ਲੋੜ ਦੇ ਮੁਤਾਬਕ ਜਿਹੜੀ ਹੈ ਉਹ ਪੈਦਾਵਾਰ ਕੀਤੀ ਜਾ ਸਕੇ। ਹੁਣ ਉਸ ਸਟੇਜ ਦੇ ਉੱਤੇ ਟੈਕਨੋਲੋਜੀ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ ਹੈ ਕਿ ਉਹ ਪੈਦਾ ਕੀਤੀ ਜਾ ਸਕਦੀ ਹੈ। ਸੋ ਟੈਕਨੀਕਲੀ ਇਟ ਇਜ਼ ਪੋਸੀਬਲ ਨਾਓ ਕਿ ਦੁਨੀਆ ਦੇ 5% ਲੋਕ ਬਾਕੀ 95% ਨੂੰ ਬਿਠਾ ਕੇ ਖਵਾਲ ਸਕਦੇ ਨੇ। ਲੇਕਿਨ ਜਿਹੜਾ ਸਿਆਸੀ, ਸਮਾਜੀ ਔਰ ਕੌਮਾਂ 'ਚ ਬਟਿਆ ਹੋਇਆ ਸਿਸਟਮ ਹੈ, ਉਹ ਉਹਨੂੰ ਹੋਣ ਨਹੀਂ ਦੇ ਰਿਹਾ। ਉਹਦੇ ਲਈ ਇਨਸਾਨਾਂ ਨੂੰ ਜਿਹੜੀ ਹੈ ਉਹ ਸਟਰਗਲ ਕਰਨੀ ਪਵੇਗੀ, ਔਰ ਉਹ ਹੋ ਸਕਦਾ ਉਸ ਸਟਰਗਲ ਦੇ ਵਿੱਚ 100 ਸਾਲ ਲੱਗ ਜਾਣ ਜਾਂ 200 ਸਾਲ ਲੱਗ ਜਾਣ, ਮੈਨੂੰ ਇਹ ਨਹੀਂ ਪਤਾ, ਲੇਕਿਨ ਆਖਰ ਦੇ ਉੱਤੇ ਹੋਣਾ ਇਹੋ ਹੀ ਹੈ। ਸੋ ਇੱਕ ਗੱਲ ਤੇ ਮੈਂ ਇਹ ਕਰਨਾ ਚਾਹੁੰਦਾ ਸਾਂ ਕਿ ਜਿਹੜੀ ਇਹਦੀ ਪੋਜ਼ਿਟਿਵ ਡਿਵੈਲਪਮੈਂਟ ਹੈ, ਉਹਦੇ ਵਿੱਚ ਜਿਹੜੀ ਮਸਲਨ ਮੈਡੀਕਲ ਦੇ ਵਿੱਚ ਅਗਰ ਦੇਖੋ ਤੇ ਮੈਡੀਕਲ ਦੇ ਵਿੱਚ ਤੁਸੀਂ ਬ੍ਰੇਨ ਜਿਹੜਾ ਹੈ, ਬ੍ਰੇਨ ਨੂੰ ਜਿੰਨਾ ਸਮਝਿਆ ਜਾ ਰਿਹਾ ਸੀ ਪਹਿਲੇ, ਹੁਣ ਜਿਹੜਾ ਆਪਣਾ ਨਿਊਰੋ ਸਾਇੰਸ ਹੈ, ਉਹਦੇ ਵਿੱਚ ਬ੍ਰੇਨ ਦੇ ਤਕਰੀਬਨ 90% ਜਿਹੜੇ ਫੰਕਸ਼ਨਸ ਨੇ ਉਹਨਾਂ ਨੂੰ ਸਮਝ ਲਿਆ ਗਿਆ ਹੈ। ਸਿਰਫ ਜਿਹੜੀ ਟੋਟਲ ਬ੍ਰੇਨ ਜਿਵੇਂ ਕਾਂਸ਼ੀਅਸਨੈਸ ਪੈਦਾ ਕਰਦਾ ਹੈ, ਅਜੇ ਕਾਂਸ਼ੀਅਸਨੈਸ ਨੂੰ ਐਕਸਪਲੇਨ ਨਹੀਂ ਕਰ ਪਾਈ ਆਰਟੀਫਿਸ਼ੀਅਲ ਇੰਟੈਲੀਜੈਂਸ। ਲੇਕਿਨ ਬ੍ਰੇਨ ਦੇ ਜਿਹੜੇ ਮੁਖਤਲਿਫ ਹਿੱਸੇ ਨੇ ਉਹਨਾਂ ਨੂੰ ਉਹ ਕਿਵੇਂ ਫੰਕਸ਼ਨ ਕਰਦੇ ਨੇ, ਉਹਨਾਂ ਨੂੰ ਨਿਊਰੋ ਸਾਇੰਸ ਨੇ ਤਕਰੀਬਨ ਸਮਝ ਲਿਆ ਹੈ। ਔਰ ਇਹ ਵੀ ਹੁਣ ਤਜਰਬੇ ਹੋ ਰਹੇ ਨੇ ਕਿ ਜਿਹੜਾ ਤੁਸੀਂ ਐਸੇ ਐਲਗੋਰਿਥਮ ਲਿਖ ਸਕਦੇ ਹੋ ਕਿ ਅਗਰ ਡਿਮੈਂਸ਼ੀਆ ਹੈ ਤੇ ਡਿਮੈਂਸ਼ੀਆ ਜਾਂ ਤੇ ਡਿਟੈਕਟ ਹੋ ਜਾਵੇ ਤੇ ਜਾਂ ਡਿਮੈਂਸ਼ੀਆ ਤੋਂ ਨਿਜਾਤ ਹਾਸਲ ਕਰਨ ਲਈ ਤੁਸੀਂ ਇੱਕ ਚਿਪ ਲਾ ਦਿਓ ਬੰਦੇ ਨੂੰ ਤੇ ਉਹਦਾ ਡਿਮੈਂਸ਼ੀਆ ਮੁੱਕ ਜਾਏਗਾ। ਇਹ ਸਾਰਾ ਕੁਝ ਹੋ ਰਿਹਾ ਹੈ। ਮਤਲਬ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਹ ਪੋਜ਼ਿਟਿਵ, ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜੇ ਤਮਾਮ ਉਹ ਸੈਕਟਰਸ ਜਿਨ੍ਹਾਂ ਦੇ ਵਿੱਚ ਜਿਸਮਾਨੀ ਮਿਹਨਤ ਤੋਂ ਇਲਾਵਾ ਸਿਰਫ ਜ਼ਿਹਨੀ ਕੰਮ ਸੀ ਹੁੰਦੇ ਸਨ, ਜਿਵੇਂ ਮੈਡੀਕਲ ਦਾ ਪ੍ਰੋਫੈਸ਼ਨ ਹੈ, ਜਿਵੇਂ ਆਪਣਾ ਲੀਗਲ ਪ੍ਰੋਫੈਸ਼ਨ ਹੈ, ਵਕੀਲਾਂ ਦਾ ਪ੍ਰੋਫੈਸ਼ਨ ਹੈ, ਜਾਂ ਇਸ ਤਰ੍ਹਾਂ ਦੇ ਜਿਹੜੇ ਦੂਜੇ ਪ੍ਰੋਫੈਸ਼ਨ ਨੇ, ਉਹਨਾਂ ਨੂੰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਬਹੁਤ ਆਸਾਨੀ ਦੇ ਨਾਲ ਰਿਪਲੇਸ ਕਰ ਦੇਵੇਗੀ। ਕਿਉਂਕਿ ਜਦੋਂ ਤੁਸੀਂ ਮਿਸਾਲ ਦੇ ਤੌਰ ਤੇ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੇ ਜਿਹੜਾ ਡਾਕਟਰ ਹੈ ਉਹ ਵੀ ਇੱਕ ਇਨਸਾਨ ਹੈ। ਉਹ ਤੁਹਾਨੂੰ ਵੇਖ ਕੇ ਤੇ 5-7 ਵੇਰੀਏਬਲਸ ਨੇ ਜਿਨ੍ਹਾਂ ਉੱਤੇ ਗੌਰ ਕਰਦਾ ਹੈ। ਤੁਹਾਡਾ ਬਲੱਡ ਪ੍ਰੈਸ਼ਰ ਕੀ ਹੈ, ਤੁਹਾਡਾ ਕੋਲੈਸਟਰੋਲ ਕੀ ਹੈ, ਤੁਹਾਡਾ ਵਗੈਰਾ 6-7 ਵੇਰੀਏਬਲਸ ਨੂੰ ਦੇਖ ਕੇ ਤੇ ਉਹ ਫੈਸਲਾ ਕਰ ਦਿੰਦਾ ਹੈ ਕਿ ਇਹ ਤੁਹਾਨੂੰ ਚਾਹੀਦਾ ਹੈ। ਲੇਕਿਨ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਬੇਸ਼ੱਕ ਵਕਤ ਤੁਹਾਡੇ ਹਜ਼ਾਰਾਂ ਐਸਪੈਕਟਸ ਨੂੰ ਕੰਪਿਊਟ ਕਰ ਸਕਦੀ ਹੈ।
यानी एक वेरीएबल की बजाय ਜਿਹੜੇ ਤੁਹਾਡੇ ਨਾਲ ਰਿਲੇਟਡ ਦੂਰੋਂ ਰਿਲੇਟਡ ਵੀ ਜਿਹੜੇ ਹਜ਼ਾਰਾਂ ਜਿਹੜੇ ਵੇਰੀਏਬਲਸ ਨੇ ਉਹਨਾਂ ਨੂੰ ਵੀ ਕੰਪਿਊਟ ਕਰ ਸਕਦੀ ਹੈ। ਤੇ ਇਸ ਲਈ ਉਹਦੀ ਜਿਹੜੀ ਉਹ ਜੋ ਡਾਇਗਨੋਜ਼ ਕਰੇਗੀ ਜਾਂ ਉਹ ਜੋ ਪ੍ਰਸਕ੍ਰਾਈਬ ਕਰੇਗੀ ਉਹਦਾ ਇਨਸਾਨੀ ਜ਼ਿਹਨ ਜਿਹੜਾ ਹੈ ਉਹ ਮੁਕਾਬਲਾ ਨਹੀਂ ਕਰ ਸਕੇਗਾ। ਇਸੇ ਤਰ੍ਹਾਂ ਤੁਸੀਂ ਦੇਖੋ ਕਿ ਤੁਸੀਂ ਲੀਗਲ ਪ੍ਰੋਫੈਸ਼ਨ ਨੂੰ ਲੈ ਲਓ। ਲੀਗਲ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਵਕੀਲ ਹੈ ਉਹ ਜਿਹੜਾ ਔਰ ਜੱਜ ਹੈ ਉਹ ਬੇਸਿਕਲੀ ਜਿਹੜੀ ਜ਼ਿਆਦਾਤਰ ਜਿਹੜੇ ਮਾਜ਼ੀ ਦੇ ਵਿੱਚ ਜਾਂ ਦੁਨੀਆ ਦੇ ਮੁਖਤਲਿਫ ਮੁਲਕਾਂ ਦੇ ਵਿੱਚ ਜਿਸ ਤਰ੍ਹਾਂ ਕੇਸਿਸ ਹੋਏ ਔਰ ਜਿਵੇਂ ਉਹਨਾਂ ਨੂੰ ਐਨਾਲਾਈਜ਼ ਕੀਤਾ ਗਿਆ ਤੇ ਉਹਨਾਂ ਦੀਆਂ ਮਿਸਾਲਾਂ ਉਹ ਦਿੰਦੇ ਨੇ ਤੇ ਉਹ ਕਹਿੰਦੇ ਨੇ ਜੀ ਇਸ ਸੰਨ ਦੇ ਵਿੱਚ ਇਹ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀ ਤੇ ਉਹਦੇ ਤਹਿਤ ਅਸੀਂ ਇਹ ਕਹਿ ਰਹੇ ਹਾਂ। ਤੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤਹਿਤ ਜਿਹੜਾ ਲੀਗਲ ਨੌਲੇਜ ਹੈ ਉਹ ਤੇ ਸਾਰੀ ਦੁਨੀਆ ਦਾ ਲੀਗਲ ਨੌਲੇਜ ਜਿਹੜਾ ਹੈ ਉਹ ਇੱਕ ਛੋਟੀ ਜਿਹੀ ਚਿਪ ਤੇ ਆ ਜਾਏਗਾ। ਤੇ ਤੁਸੀਂ ਕੋਈ ਵੀ ਮੁਕੱਦਮਾ ਹੈ ਉਹਨੂੰ ਤੁਸੀਂ ਸਮਝਣਾ ਚਾਹੁੰਦੇ ਹੋ ਤੇ ਉਹ ਤੁਹਾਨੂੰ ਸਾਰੀ ਦੁਨੀਆ ਦੀਆਂ ਮਿਸਾਲਾਂ ਇੱਕ ਮਿੰਟ 'ਚ ਤੁਹਾਡੇ ਸਾਹਮਣੇ ਰੱਖ ਦੇਗਾ ਕਿ ਇਹ ਮੁਕੱਦਮਾ ਫਲਾਣੇ ਮੁਲਕ 'ਚ ਇਸ ਤਰ੍ਹਾਂ ਦਾ ਮੁਕੱਦਮਾ ਹੋਇਆ ਸੀ, ਉਹਦਾ ਇਹ ਫੈਸਲਾ ਹੋਇਆ ਸੀ ਔਰ ਕਿਉਂ ਹੋਇਆ ਸੀ ਔਰ ਫਲਾਣੇ ਮੁਲਕ 'ਚ ਹੋਇਆ ਸੀ ਤੇ ਇਹ ਕਿਉਂ ਹੋਇਆ ਸੀ। ਸੋ ਸਭ ਤੋਂ ਜ਼ਿਆਦਾ ਵਲਨਰੇਬਲ ਉਹ ਸੈਕਟਰਸ ਨੇ ਜਿਹੜੇ ਕਿ ਟੋਟਲੀ ਬ੍ਰੇਨ ਦੇ ਉੱਤੇ ਚੱਲ ਰਹੇ ਨੇ, ਬ੍ਰੇਨ ਵਰਕ ਕਰਦੇ ਨੇ, ਉਹਨਾਂ ਦੇ ਉੱਤੇ ਬਹੁਤਾ ਅਸਰ ਹੋਏਗਾ। ਬਾਕੀ ਜਿਹੜੇ ਆਪਣਾ ਸੈਕਟਰਸ ਨੇ ਉਹਨਾਂ ਉੱਤੇ ਵੀ ਬਹੁਤ ਅਸਰ ਹੋਏਗਾ ਪਰ ਉਹਨਾਂ ਵਿੱਚ ਸ਼ਾਇਦ ਮੇਰਾ ਖਿਆਲ ਹੈ ਕਿ ਇੱਕ ਹੱਦ ਤੱਕ ਲੋਕੀ ਰਿਡੰਡੈਂਟ ਨਾ ਹੋਣ। ਇੱਕ ਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਜਦੋਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜੇ ਸਟੇਜ ਤੇ ਪਹੁੰਚ ਗਈ ਹੈ ਕਿ ਉਹ ਖੁਦ ਹੀ ਐਲਗੋਰਿਦਮ ਜਿਹੜੇ ਨੇ ਉਹਨਾਂ ਨੂੰ ਜਨਰੇਟ ਕਰ ਸਕਦੀ ਹੈ ਤੇ ਅਸੀਂ ਹੋਰ ਵੀ ਉਹਦੇ ਇਸ ਤਰ੍ਹਾਂ ਦੇ ਜਿਹੜੇ ਮਕਸਦ ਨੇ ਉਹਨਾਂ ਨੂੰ ਹੱਲ ਕਰਨ ਦੇ ਟੈਕਨੀਕਲੀ, ਮੈਂ ਫਰਕ ਕਰਨਾ ਟੈਕਨੀਕਲੀ ਔਰ ਪ੍ਰੈਕਟੀਕਲ ਦੇ ਵਿੱਚ। ਟੈਕਨੀਕਲੀ ਮੁਮਕਿਨ ਹੈ, ਸੋਸ਼ਲੀ ਪੋਲੀਟੀਕਲ ਮੁਮਕਿਨ ਨਹੀਂ ਹੈਗਾ ਕਿਉਂਕਿ ਸੁਸਾਇਟੀਆਂ ਦੀ ਜਿਹੜੀ ਸੋਸ਼ਲ ਔਰ ਪੋਲੀਟੀਕਲ ਸਟਰਕਚਰਸ ਨੇ ਉਹ ਉਹਨਾਂ ਨੂੰ ਕੰਸੀਡ ਉਹ ਉਹਨਾਂ ਦੇ ਵਾਸਤੇ ਉਹ ਤਿਆਰ ਨਹੀਂ ਹੈਗੇ। ਅੱਛਾ, ਉਹਦੀ ਮੈਂ ਤੁਹਾਨੂੰ ਇਹਦੇ ਵਿੱਚ ਤੁਸੀਂ ਚੀਨ ਤੇ ਅਮਰੀਕਾ ਦਾ ਤੁਸੀਂ ਮਸਲਨ ਮੁਕਾਬਲਾ ਕਰੋ। ਜਿਹੜਾ ਅਮਰੀਕਾ ਹੈ ਉਹਦੇ ਵਿੱਚ ਤੁਸੀਂ ਵੇਖੋ ਕਿ ਜਿਹੜਾ ਐਵੋਲੂਸ਼ਨ ਹੋਇਆ ਮਨੀ ਦਾ, ਉਹ ਪਹਿਲੇ ਕਰੰਸੀ ਸੀ, ਪਹਿਲੇ ਸਿੱਕੇ ਸਨ, ਫਿਰ ਪੇਪਰ ਕਰੰਸੀ ਆਈ, ਫਿਰ ਪੇਪਰ ਕਰੰਸੀ ਤੋਂ ਕ੍ਰੈਡਿਟ ਕਾਰਡ ਆਏ, ਫਿਰ ਕ੍ਰੈਡਿਟ ਕਾਰਡਾਂ ਤੋਂ ਅੱਗੇ ਹੁਣ ਜਿਹੜਾ ਉਹ ਕੰਪਿਊਟਰ ਮਨੀ ਜਿਹੜੀ ਆ ਉਹ ਆਈ ਹੈ। ਅੱਛਾ, ਚੀਨੀਆਂ ਨੇ ਇਹ ਸਾਰੀਆਂ ਸਟੇਜਸ ਤੋਂ ਚੀਨੀ ਨਹੀਂ ਗੁਜ਼ਰੇ, ਬਲਕਿ ਚੀਨੀ ਜਿਹੜੇ ਨੇ ਉਹ ਸਿੱਕੇ ਤੇ ਕਰੰਸੀ ਦੀ ਸਟੇਜ ਤੋਂ ਸਿੱਧਾ ਇੰਟਰਨੈਟ ਦੀ ਸਟੇਜ ਦੇ ਉੱਤੇ ਚਲੇ ਗਏ ਨੇ। ਚੀਨ ਦੇ ਵਿੱਚ ਅਗਰ ਤੁਸੀਂ ਜਾਓ, ਅਗਰ ਚੀਨ ਦੇ ਵਿੱਚ ਤੁਸੀਂ ਤੇ ਤੁਹਾਡੇ ਕੋਲ ਕੋਈ ਕ੍ਰੈਡਿਟ ਕਾਰਡ, ਤੁਹਾਡੇ ਕੋਲ ਕੋਈ ਤੁਹਾਡੇ ਕੋਲ ਰਕਮ ਬਿਲਸ ਦੀ ਸ਼ਕਲ ਦੇ ਵਿੱਚ ਮੌਜੂਦ ਕਦੀ ਵੀ ਨਹੀਂ ਹੁੰਦੀ। ਤੁਸੀਂ ਜੋ ਕੋਈ ਚੀਜ਼ ਖਰੀਦਦੇ ਹੋ ਤੇ ਤੁਸੀਂ ਉਹ ਆਪਣੇ ਸੈੱਲ ਫੋਨ ਦੇ ਉੱਤੇ ਉਹ ਕੋਡ ਜਨਰੇਟ ਕਰਦਾ ਹੈ ਔਰ ਉਹ ਜਿਹੜਾ ਵੇਚਣ ਵਾਲਾ ਉਸ ਕੋਡ ਨੂੰ ਪੜ੍ਹ ਲਈ, ਉਹਦੇ ਕੋਲ ਮਸ਼ੀਨ ਹੈਗੀ ਆ, ਉਹ ਕੋਡ ਨੂੰ ਪੜ੍ਹ ਕੇ ਤੇ ਉਹ ਟ੍ਰਾਂਸਫਰ ਹੋ ਜਾਂਦੀ, ਉਹ ਤੁਹਾਡੀ ਜਿਹੜੀ ਹੈ ਉਹ ਕੰਮ ਪੂਰਾ ਹੋ ਜਾਂਦਾ ਹੈ। ਤੇ ਲਿਹਾਜ਼ਾ ਉਹ ਇਹਨਾਂ ਸਾਰੀਆਂ ਸਟੇਜਸ
ਤੋਂ ਨਹੀਂ ਲੰਘੇ ਤੇ ਉਹ ਉੱਥੇ ਪਹੁੰਚ ਗਏ ਨੇ। ਅੱਛਾ, ਚੀਨ ਨੂੰ ਇੱਕ ਹੋਰ ਐਡਵਾਂਟੇਜ ਹੈ, ਅਮਰੀਕਾ ਜਿਹੜਾ ਹੈ ਉਹ ਬਹੁਤ ਡਿਵੈਲਪ ਹੋ ਚੁੱਕਿਆ ਹੈ ਔਰ ਉਹਦੀ ਡਿਵੈਲਪਮੈਂਟ ਜਿਹੜੀ ਹੈ ਉਹ 200-250 ਸਾਲ ਪੁਰਾਣੀ ਹੈ। 200-250 ਸਾਲ ਤੋਂ ਸੜਕਾਂ, ਰੇਲਵੇ ਵਗੈਰਾ ਵਗੈਰਾ ਜਿਵੇਂ ਬਣੇ ਉਵੇਂ ਬਣ ਗਏ ਨੇ। ਉਹਨਾਂ ਦੇ ਮੁਤਾਬਕ ਮਿਸਾਲ ਦੇ ਤੌਰ ਤੇ ਟਰਾਂਸਪੋਰਟੇਸ਼ਨ ਨੂੰ ਡਿਜ਼ਾਈਨ, ਨਵੀਂ ਟਰਾਂਸਪੋਰਟੇਸ਼ਨ ਡਿਜ਼ਾਈਨ ਕਰਨਾ ਜਿਹੜਾ ਹੈ ਉਹ ਕਦਰੇ ਮੁਸ਼ਕਲ ਹੈ। ਚੀਨੀ ਜਿਹੜੇ ਨੇ ਚੂੰਕਿ ਉਹ ਨਵੀਆਂ ਸੜਕਾਂ ਤੇ ਨਵੇਂ ਸ਼ਹਿਰ ਬਣਾ ਰਹੇ ਨੇ, ਇਸ ਲਈ ਉਹ ਬਣਾ ਹੀ ਇਸ ਤਰ੍ਹਾਂ ਰਹੇ ਨੇ ਕਿ ਉਹ ਆਟੋਮੇਸ਼ਨ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਫਿੱਟ ਹੋ ਸਕਣ। ਇਹ ਉਹਨਾਂ ਨੂੰ ਐਡਵਾਂਟੇਜ ਜਿਹੜਾ ਹੈ ਉਹ ਹਾਸਿਲ ਹੈ। ਫਿਰ ਇੱਕ ਹੋਰ ਮਸਲਾ ਇਹ ਹੈਗਾ ਕਿ ਇਹ ਜਿਹੜੀਆਂ ਸੁਸਾਇਟੀਜ਼ ਨੇ, ਵੈਸਟਰਨ ਸੁਸਾਇਟੀਜ਼, ਅਮਰੀਕਨ ਸੁਸਾਇਟੀ ਖਾਸ ਤੌਰ ਦੇ ਉੱਤੇ, ਇਹਨਾਂ ਦੇ ਵਿੱਚ ਪ੍ਰਾਈਵੇਸੀ ਦਾ ਬੜਾ ਇਸ਼ੂ ਹੈ ਕਿ ਕੋਈ ਬੰਦਾ ਆਪਣਾ ਡੇਟਾ ਸ਼ੇਅਰ ਨਹੀਂ ਕਰਨਾ ਚਾਹੁੰਦਾ ਕਿ ਇਹ ਪ੍ਰਾਈਵੇਸੀ ਦਾ ਮਾਮਲਾ, ਹਾਲਾਂਕਿ ਹਮੇं ਭੁਲੇਖਾ ਹੀ ਹੈ ਵੈਸੇ ਲੋਕਾਂ ਨੂੰ ਜਿਹੜਾ ਕਿ ਪ੍ਰਾਈਵੇਸੀ ਹੈਗੀ ਹੈ, ਪ੍ਰਾਈਵੇਸੀ ਹੈ ਕੋਈ ਨਹੀਂ ਹੈਗੀ ਇਸ ਦੌਰ 'ਚ, ਲੇਕਿਨ ਫਿਰ ਵੀ ਇਹ ਭੁਲੇਖਾ ਹੈ ਕਿ ਪ੍ਰਾਈਵੇਸੀ ਹੋਣੀ ਚਾਹੀਦੀ ਹੈ। ਚੀਨੀਆਂ ਨੂੰ ਇਹ ਕੋਈ ਮਸਲਾ ਨਹੀਂ ਹੈਗਾ, ਆਮ ਚੀਨੀ ਸ਼ਹਿਰੀ ਜਿਹੜਾ ਹੈ ਉਹਨੂੰ ਇਹ ਕੋਈ ਪ੍ਰੋਬਲਮ ਨਹੀਂ ਹੈਗਾ ਕਿ ਪ੍ਰਾਈਵੇਸੀ ਦੀ ਵਜ੍ਹਾ ਤੋਂ ਮੈਂ ਆਪਣੇ ਫੋਨ ਦਾ ਡੇਟਾ ਜਿਹੜਾ ਹੈ ਉਹ ਦੇਵਾਂ ਕਿ ਨਾ ਦੇਵਾਂ। ਮਿਸਾਲ ਦੇ ਤੌਰ ਦੇ ਉੱਤੇ ਮੈਂ ਆਪਣੀ ਕਲਾਸ 'ਚ ਵੀ ਇਹ ਦੱਸਿਆ ਸੀਗਾ ਕਿ ਉੱਥੇ ਜਿਹੜਾ ਹੈ ਉਹ ਇੱਕ ਨਵੀਂ ਲੈਂਡਿੰਗ ਦਾ ਇੰਸਟੀਟਿਊਸ਼ਨ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਹੈ, ਉਹ ਇੰਝ ਚੱਲਦਾ ਹੈ ਕਿ ਤੁਸੀਂ ਸਾਰੇ ਜਿਹੜਾ ਕਲਾਇੰਟ ਹੈ ਉਹਨੂੰ ਕਰਜ਼ਾ ਚਾਹੀਦਾ, ਉਹ ਕਹਿੰਦੇ ਨੇ ਜੀ ਤੂੰ ਆਪਣੇ ਫੋਨ ਦਾ ਡੇਟਾ ਸਾਨੂੰ ਦੇ, ਸਾਨੂੰ ਜੋ ਵੀ ਤੇਰੇ ਫੋਨ ਦੇ ਵਿੱਚ ਡੇਟਾ ਹੈ ਉਹਨੂੰ ਅਸੀਂ ਕਾਪੀ ਕਰਨਾ ਹੈ। ਉਹ ਕਾਪੀ ਕਰ ਲੈਂਦੇ ਨੇ ਔਰ ਫਿਰ ਉਹਦੇ ਬਿਹੇਵੀਅਰ ਜਿਹੜਾ ਹੈ ਉਹਨੂੰ ਉਹ ਐਨਾਲਾਈਜ਼ ਕਰਦੇ ਨੇ ਕਿ ਇਹ ਕਿੰਨਾ ਕੁ ਜ਼ਿੰਮੇਦਾਰ ਆਦਮੀ ਹੈ। ਉਹਦੇ ਵਿੱਚ ਮਸਲਨ ਇਹ ਵੀ ਦੇਖਦੇ ਨੇ ਕਿ ਇਹ ਵੇਲੇ ਸਿਰ ਆਪਣਾ ਜਿਹੜਾ ਸੈੱਲ ਫੋਨ ਹੈ ਇਹਨੂੰ ਚਾਰਜ ਕਰਦਾ ਕਿ ਨਹੀਂ ਕਰਦਾ, ਤੇ ਜੇ ਉਹਨਾਂ ਨੂੰ ਲੱਗੇ ਕਿ ਇਹ ਬੰਦਾ ਜ਼ਿੰਮੇਦਾਰ ਹੈ ਲੇਕਿਨ ਇਹਦੇ ਕੋਲ ਕੋਈ ਮਕਾਨ ਜਾਂ ਕੋਈ ਹੋਰ ਚੀਜ਼ ਜਿਹੜੀ ਹੈ ਉਹ ਪਲੈਜ ਕਰਨ ਲਈ ਨਹੀਂ ਵੀ ਹੈਗੀ, ਤੇ ਦੈਟ ਡਜ਼ਨਟ ਮੇਕ ਐਨੀ ਡਿਫਰੈਂਸ, ਇਹਨੂੰ ਕਰਜ਼ਾ ਦੇ ਦਿਓ, ਇਹ ਜ਼ਿੰਮੇਦਾਰੀ ਨਾਲ ਵਾਪਸ ਕਰੇਗਾ। ਸੋ ਮੈਂ ਇਹ ਕਹਿ ਰਿਹਾ ਕਿ ਜਿਹੜੀ ਪ੍ਰਾਈਵੇਸੀ ਦਾ ਭੂਤ ਹੈ ਨਾ ਅਮਰੀਕਾ 'ਚ ਔਰ ਵੈਸਟ ਦੇ ਵਿੱਚ, ਇਹ ਚੀਨ ਦੇ ਵਿੱਚ ਨਹੀਂ ਹੈਗਾ ਔਰ ਇਹ ਡੇਟਾ ਕਲੈਕਸ਼ਨ ਦੇ ਵਿੱਚ ਉਹਨਾਂ ਨੂੰ ਮਦਦ ਕਰਦਾ ਹੈ। ਸਰ ਜੀ ਸੌਰੀ ਮੈਂ ਉਹ ਤੇ ਖੈਰ ਉਹਨਾਂ ਦਾ ਪੋਲੀਟੀਕਲ ਸਿਸਟਮ ਵੀ ਐਸਾ ਹੈ ਨਾ, ਉਹ ਅਗਰ ਚੀਨੀ ਸ਼ਹਿਰੀ ਅਗਰ ਉੱਥੇ ਨਹੀਂ ਕਰੇਗਾ ਤੇ ਸਟੇਟ ਜਿਹੜੀ ਹੈ ਉਹਦੇ ਖਿਲਾਫ ਐਕਸ਼ਨ ਲੈ ਲੇਗੀ। ਇਹ ਵੀ ਤਾਂ ਪ੍ਰੋਬਲਮ ਹੈ ਨਾ, ਉੱਥੇ ਇੱਕ ਪੋਲੀਟੀਕਲ ਔਰ ਅੰਡਰਸਟੈਂਡਿੰਗ ਸਿਸਟਮ ਦਾ ਵੀ ਇੱਕ ਮਸਲਾ ਹੈ। ਹਾਂ, ਮਤਲਬ ਇਹ ਹੈ ਉਹ ਇੱਕ ਮੈਨੇਜਡ ਸੁਸਾਇਟੀ ਹੈ, ਰਾਈਟ, ਔਰ ਇਹ ਜਿਹੜੀ ਸੁਸਾਇਟੀ ਹੈ ਇਹ ਮੈਨੇਜ ਨਹੀਂ ਹੈਗੀ, ਰਾਈਟ, ਇਹ ਇੱਕ ਵੱਖਰੀ ਡਿਸਕਸ਼ਨ ਹੈ ਕੋ ਮੈਨੇਜਮੈਂਟ। ਹਾਂ ਉਹ ਡੈਮੋਕ੍ਰੇਸੀ ਵਰਸਸ ਆਟੋਕ੍ਰੇਸੀ ਆ ਜਾਂਦਾ ਹੈ। ਲੇਕਿਨ ਮੈਂ ਇੱਕ ਰਿਵਰਟ ਟੂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਮਸ਼ੀਨ ਲਰਨਿੰਗ ਦੀ ਆਪਣੀ, ਉਹ ਆਈ ਗੈਸ ਉਹਦਾ ਕੀ ਨਾਂ ਹੈ, ਯੁਵਾਲ ਹਰਾਰੀ ਨੇ ਆਪਣੀ ਉਹਦੀ ਕਿਤਾਬ ਹੈਗੀ ਹੈ 21 ਲੈਸਨਸ ਫॉर द 21st ਸੈਂਚੁਰੀ, ਉਹਦੇ 'ਚ ਉਹਨੇ ਜ਼ਿਕਰ ਕੀਤਾ, ਉਹਨੇ ਕਿਹਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੋ ਮਸ਼ੀਨ ਲਰਨਿੰਗ ਵਾਲੀ, ਕਿ ਹੁਣ ਉਹ ਆਟੋਮੈਟਿਕਲੀ ਆਪਣਾ ਐਲਗੋਰਿਥਮ ਆਪ ਬਣਾ ਕੇ ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਹੈ।
अच्छा वो क्या सॉल्व करेगा या खराब करेगा, ਉਹ ਤੇ ਉਹਨੇ ਕਿਹਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਉਦੋਂ ਤੱਕ ਸੀ ਆਰਟੀਫੀਸ਼ੀਅਲ ਜਦੋਂ ਤੱਕ ਅਸੀਂ ਉਹਨੂੰ ਇੱਕ ਦੇ ਰਹੇ ਸਾਂ, ਟਾਸਕ ਦੇ ਰਹੇ ਸਾਂ, ਉਹ ਕੰਪਲੀਟ ਕਰ ਰਿਹਾ ਸੀ। ਜਦੋਂ ਮਸ਼ੀਨ ਲਰਨਿੰਗ ਆਪਣੀ ਇਸ ਲੈਵਲ ਤੇ ਆ ਚੁੱਕੀ ਹੈ ਜਿੱਥੇ ਮਸ਼ੀਨ ਆਪੇ ਹੀ ਕਰ ਰਹੀ ਹੈ ਚੀਜ਼ਾਂ, ਤੇ ਉਹਨੇ ਉਹਨੂੰ ਕਿਹਾ ਇਟਸ ਨਾਟ ਆਰਟੀਫੀਸ਼ੀਅਲ ਇੰਟੈਲੀਜੈਂਸ, ਇਟਸ ਏਲੀਅਨ ਇੰਟੈਲੀਜੈਂਸ। We don't know what the result is going to be if the machine is taking over. मैं add करना चाहता कि he said it's alien intelligence now. हाँ लेकिन ये है कि ਜਿਹੜਾ ਹਰਾਰੀ ਦੇ ਨਾਲ ਮੇਰਾ ਪ੍ਰੋਬਲਮ ਹੈ ਉਹ ਇਹ ਹੈ ਕਿ ਉਹ ਇਹ ਜਿਹੜੀ ਸਾਰੀ ਡਿਵੈਲਪਮੈਂਟ ਹੈ ਜਾਂ ਐਵੋਲੂਸ਼ਨ ਹੈ ਇਹਨੂੰ ਮੋਰੈਲਿਟੀ ਦੇ ਸੈਂਸ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੀ ਜੀ ਜੀ, ਕਿਉਂਕਿ ਇਹ ਕੁਐਸਚਨ ਆਏਗਾ। ਸਹੀ ਹੈ, ਬਿਲਕੁਲ ਸਹੀ। ਮਿਸਾਲ ਦੇ ਤੌਰ ਦੇ ਉੱਤੇ ਉਹਦੀ ਜਿਹੜੀ ਪਹਿਲੀ ਮਸ਼ਹੂਰ ਕਿਤਾਬ ਜਿਹੜੀ ਆਈ ਹੋਮੋਸੇਪੀਅਨ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਜੀ ਬੰਦਾ ਜਿਹੜਾ ਸੀ ਉਹਨੇ ਸ਼ਿਕਾਰ ਕਰਨ ਤੋਂ ਅੱਗੇ ਜਿਹੜੀ ਤਰੱਕੀ ਕੀਤੀ ਉਹ ਬਿਲਕੁਲ ਉਹਨੇ ਬਹੁਤ ਵੱਡੀ ਗਲਤੀ ਕੀਤੀ। ਉਹਨੇ ਆਪਣੇ ਗਲ ਫਾਹ ਪਾ ਲਿਆ। ਸ਼ਿਕਾਰ ਕਰਦਾ ਸੀ, ਕੋਈ ਚੀਜ਼ ਸ਼ਿਕਾਰ ਕਰਕੇ ਖਾ ਲੈਂਦਾ ਸੀ, ਸੌਂ ਜਾਂਦਾ ਸੀ। ਤੇ ਇਹ ਹੁਣ ਜਿਹੜਾ ਉਸ ਤੋਂ ਬਾਅਦ ਜੋ ਇਹਨਾਂ ਨੇ ਫਾਹ ਪਾ ਲਿਆ ਹੈ, ਸਾਰਾ ਦਿਨ ਕੰਮ ਕਰਦੇ ਹੋ, ਪਰੇਸ਼ਾਨ ਰਹਿੰਦੇ ਹੋ ਵਗੈਰਾ ਵਗੈਰਾ। ਲੇਕਿਨ ਇਹ ਹੈ ਕਿ ਮੈਂ ਅਖਲਾਕੀ ਮਸਲੇ 'ਚ ਮੋਰੈਲਿਟੀ ਨੂੰ ਨਹੀਂ ਮੈਂ ਦੇਖ ਰਿਹਾ, ਕਿਉਂਕਿ ਮੈਂ ਇਹ ਦੇਖ ਰਿਹਾ ਕਿ ਜਿਹੜੀ ਐਡਵਾਂਸਮੈਂਟ ਹੈ, ਅਗਰ ਮਸ਼ੀਨ ਜਿਹੜੀ ਹੈ ਜਿਹਨੂੰ ਤੁਸੀਂ ਏਲੀਅਨ ਇੰਟੈਲੀਜੈਂਸ ਕਹਿ ਰਹੇ ਹੋ, ਅਗਰ ਉਹਨੇ ਹੋਣਾ ਹੈ ਤੇ ਉਹਨੇ ਹੋ ਕੇ ਰਹਿਣਾ ਹੈ। ਜੀ ਡਾਕਟਰ ਸਾਹਿਬ ਇੱਕ ਕਮੈਂਟ ਕਰਨਾ ਚਾਹੁੰਦਾ ਮੈਂ। ਡਾਕਟਰ ਸਾਹਿਬ ਇੱਕ ਕਮੈਂਟ ਕਰਨਾ ਚਾਹਨਾ, ਅਸੀਂ ਇਹ ਵੀ ਦੇਖਿਆ ਵੇ ਮਾਜ਼ੀ 'ਚ ਕਿ ਜਿਹੜੀ ਐਡਵਾਂਸਮੈਂਟ ਹੋਣੀ ਹੈ, ਜਿਹੜੀ ਟੈਕਨੋਲੋਜੀ ਆਣੀ ਹੈ, ਉਹਨੂੰ ਕੋਈ ਮਜ਼ਹਬ ਕੋਈ ਕਲਚਰ ਰੋਕ ਨਹੀਂ ਸਕਦਾ, ਉਹਨੇ ਆ ਕੇ ਹੀ ਰਹਿਣਾ। ਤੇ ਇਹ ਵੀ ਤੇ ਅਸੀਂ ਵੇਖਿਆ ਕਿ ਜਿਹੜੀ ਟੈਕਨੋਲੋਜੀ ਆਪਣੇ ਦੌਰ 'ਚ ਆਂਦੀ ਹੈ ਉਹ ਆਪਣੀ ਮੋਰੈਲਿਟੀ ਦੇ ਸਟੈਂਡਰਡਸ ਆਪ ਸੈੱਟ ਕਰਦੀ ਆ ਕੇ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਤੇ ਉਹ ਮੋਰੈਲਿਟੀ ਦੇ ਪੁਰਾਣੀ ਮੋਰੈਲਿਟੀ ਦੇ ਨਵੀਂ ਟੈਕਨੋਲੋਜੀ ਨੂੰ ਟੈਸਟ ਨਹੀਂ ਕਰ ਸਕਦੇ ਜਾਂ ਉਹਨੂੰ ਮੋਲਡ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਇਹ ਇੱਕ ਸਹੀ ਲਾਹਾਸਲ ਹੈ। ਬਿਲਕੁਲ, ਮਤਲਬ ਇਹ ਹੈ ਕਿ ਜਿਹੜੀ ਇਹ ਸਟੇਜ ਜਿਹੜੀ ਅਗਲੇ 100 ਸਾਲ 'ਚ ਜਾਂ 50 ਸਾਲਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਪ੍ਰੋਡਕਸ਼ਨ ਔਰ ਪ੍ਰੋਡਕਸ਼ਨ ਪੈਟਰਨ ਦੇ ਵਿੱਚ ਜਿਹੜੀ ਤਬਦੀਲੀ ਹੋਏਗੀ, ਉਹਦੇ ਨਾਲ ਸੁਸਾਇਟੀ ਖੁਦ ਵੀ ਬਹੁਤ ਤਬਦੀਲ ਹੋਏਗੀ। ਸੁਸਾਇਟੀ ਦੇ ਵਿੱਚ ਜਿਹੜੇ ਉਹ ਅਦਾਰੇ ਬਣਨਗੇ ਜਿਹੜੇ ਇਸ ਵੇਲੇ ਨਹੀਂ ਹੈਗੇ, ਕਿਉਂਕਿ ਜਿਹੜੇ ਅਦਾਰੇ ਇਸ ਵੇਲੇ ਸਾਡੇ ਜਿਨ੍ਹਾਂ 'ਚ ਅਸੀਂ ਰਹਿ ਰਹੇ ਹਾਂ, ਇਹ 70,000 ਸਾਲ ਪਹਿਲੇ ਤਾਂ ਨਹੀਂ ਸੀ ਹੈਗੇ, ਸ਼ਾਇਦ 70 ਸਾਲ ਪਹਿਲੇ ਵੀ ਨਹੀਂ ਸਨ ਜੀ। ਮਤਲਬ ਇਹ ਹੈ ਕਿ ਜਿਹੜੇ ਅਦਾਰੇ ਮਸਲਨ ਇੱਕ ਐਡਵਾਂਸਡ ਕੈਪੀਟਲਿਸਟ ਸੁਸਾਇਟੀ, ਐਡਵਾਂਸਡ ਇੰਡਸਟਰੀਅਲ ਸੁਸਾਇਟੀ ਦੇ ਵਿੱਚ ਨੇ, ਜਿਵੇਂ ਅਮਰੀਕਾ ਤੇ ਵੈਸਟਰਨ ਯੂਰਪ ਹੈ, ਉਹ ਜਿਹੜੇ ਨੇ ਐਗਰੇਰੀਅਨ ਸੁਸਾਇਟੀ 'ਚ ਨਹੀਂ ਹੈਗੇ। ਲਿਹਾਜ਼ਾ ਇਹ ਐਗਰੇਰੀਅਨ ਸੁਸਾਇਟੀ ਨੂੰ ਤੁਸੀਂ ਇਸ ਗੱਲ ਦੇ ਉੱਤੇ ਐਗਰੇਰੀਅਨ ਨਹੀਂ ਰੱਖ ਸਕਦੇ ਕਿ ਇਹਦੇ 'ਚ ਏਲੀਅਨ ਅਦਾਰੇ ਵੜ ਜਾਣਗੇ। ਮੈਂ ਸਮਝਦਾ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅਗਲੀ ਸਟੇਜ ਆਏਗੀ, ਉਹਦੇ ਨਾਲ ਨਿਬੜਨ ਲਈ ਸੁਸਾਇਟੀ ਦੇ ਇੰਸਟੀਟਿਊਸ਼ਨ ਵੀ ਬਦਲਣਗੇ। ਇਹ ਜਿਹੜੀ ਗੱਲ ਜਿਹੜੀ ਸਾਰੀ ਕੀਤੀ ਜਾ ਰਹੀ ਹੈ, ਇਹਦੇ ਵਿੱਚ ਇਹ ਫਰਜ਼ ਕੀਤਾ ਜਾ ਰਿਹਾ ਹੈ ਕਿ ਹਿਊਮਨ ਜਿਹੜੇ ਇੰਸਟੀਟਿਊਸ਼ਨ ਨੇ ਉਹ ਤੇ ਇੰਝ ਹੀ ਰਹਿਣਗੇ ਜਿਵੇਂ ਹੈਗੇ ਨੇ, ਤੇ ਟੈਕਨੋਲੋਜੀ ਬਦਲ ਜਾਏਗੀ। ਇੰਝ ਨਹੀਂ ਹੁੰਦਾ, ਟੈਕਨੋਲੋਜੀ ਬਦਲਦੀ ਹੈ, ਨਾਲ ਹਿਊਮਨ ਵੀ ਬਦਲਦੇ ਨੇ। ਸੋ ਇਹ ਇੱਕ ਐਸਾ ਪਹਿਲੂ ਹੈ ਜਿਸ ਦੇ ਉੱਤੇ ਬਹੁਤ ਕੁਝ ਫਿਲਹਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਮੈਂ ਇਹ ਵੇਖਿਆ ਕਿ 2 ਸਾਲ ਪਹਿਲੇ ਕਲਾਸ ਪੜ੍ਹਾਉਂਦਿਆਂ ਜੋ ਮਸਾਇਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਡਿਸਕਸ ਹੋ ਰਹੇ ਸਨ ਔਰ ਜੋ ਅੱਜ ਹੋ ਰਹੇ ਨੇ, ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਹੈ।
ਬਿਲਕੁਲ ਤੇ ਐਸਾ ਹੀ ਹੈ, ਐਸਾ ਹੀ ਹੈ। ਉਹਦੀ ਇੱਕ ਹੋਰ ਉਹਦੇ ਨਾਲ ਜਿਹੜੀ ਚੀਜ਼ ਅਟੈਚਡ ਹੈ ਉਹ ਏਲੀਅਨ ਇੰਟੈਲੀਜੈਂਸ ਦੇ ਨਾਲ ਨਾਲ ਹੁਣ ਆਰਟੀਫੀਸ਼ੀਅਲ ਰਿਐਲਿਟੀ ਦਾ ਵੀ ਜਿਹੜਾ ਕਨਸੈਪਟ ਹੈ ਕਿ ਤੁਸੀਂ ਆਪਣੀ ਆਪ ਕ੍ਰੀਏਟ ਕਰੋਗੇ ਰਿਐਲਿਟੀ ਐਂਡ ਯੂ ਕੈਨ ਲਿਵ ਇਨ ਹਾਂ, देयर in ਮੈਂ that ਉਹ ਮੈਂ ਜਿਹੜੀ ਡਿਸਕਸ਼ਨ। ਮੈਂ ਹਾਂਜੀ ਮੈਂ ਉੱਤੇ ਕੀਤੀ ਸੀ ਸ਼ੁਰੂ ਚ ਗੱਲ ਕਿ ਹਾਂ ਤੁਸੀਂ ਜਿਹੜੀ ਹੈ ਉਹ ਅਲਟਰਨੇਟਿਵ ਰਿਐਲਿਟੀ ਕ੍ਰੀਏਟ ਕਰ ਸਕਦੇ ਹੋ। ਹਾਂਜੀ ਕੀ डॉक्टर साहब सतिंदरजीत जी सवाल करना चाह रहे बड़ी देर का, तो मैं उन्हें टाइम देना चाह रहा सवाल करने दा। ਓਕੇ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਮੈਂ ਤਾਂ ਬਹੁਤ ਦੇਰ ਬਾਅਦ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤੇ ਡਾਕਟਰ ਸਾਹਿਬ ਮੈਂ ਤੇ ਸਵਾਲ ਤਾਂ ਨਹੀਂ ਸੀ, ਮੈਂ ਤੇ ਵਾਜਿਦ ਸਾਹਿਬ ਦੇ ਉਹ ਕਮੈਂਟ ਜਿਹੜਾ ਸੀ ਉਹਦਾ ਜਵਾਬ ਹੀ ਦੇਣਾ ਸੀ ਕਿ ਜਿਹੜਾ ਏਲੀਅਨ ਰਿਐਲਿਟੀ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਬੇਸਿਕਲੀ ਉਹ ਇੱਕ ਫੀਅਰ ਜਿਹਾ ਹੈਗਾ ਤੇ ਐਕਚੁਅਲ ਦੇ ਵਿੱਚ ਬੇਸਿਕਲੀ ਤਾਂ ਬੈਕ ਐਂਡ ਦੇ ਵਿੱਚ ਡਾਟਾ ਆ ਰਿਹਾ, ਉਹ ਮਸ਼ੀਨ ਪੈਟਰਨਸ ਲੱਭ ਰਹੇ ਨੇ, ਸਟੈਟਿਸਟੀਕਲ ਮੈਥਡ ਹੈ ਤੇ ਕੋਈ ਕੋਡਿੰਗ ਨਹੀਂ ਹੋ ਰਹੀ। ਕੋਈ ਅਸੀਂ ਏਦਾਂ ਦਾ ਸਿਸਟਮ ਨਹੀਂ ਡਿਵੈਲਪ ਕਰ ਰਿਹਾ ਕਿ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਣੇ ਵੱਲੋਂ ਕੋਡਿੰਗ ਕਰ ਜੇਗੀ। ਕੋਈ ਨਾ ਹੀ ਅਸੀਂ ਕੋਈ ਏਦਾਂ ਇਹਨਾਂ ਡਰਨ ਵਾਲੀ ਗੱਲ ਨਹੀਂ ਹੈਗੀ। ਉਹ ਤੇ ਨਹੀਂ ਉਹ ਸਤਿੰਦਰ ਜੀ ਉਹ ਗੱਲ ਤੇ ਇਹ ਹੋ ਰਹੀ ਹੈ ਕਿ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਆਪਣੇ ਵੱਲੋਂ ਕੋਡ ਕ੍ਰੀਏਟ ਕਰ ਲਏਗੀ। ਨਹੀਂ ਸਰ ਏਦਾਂ ਨਹੀਂ। ਮੈਂ ਐਕਚੁਅਲੀ ਪੜ੍ਹਾਉਣਾ ਕੰਪਿਊਟਰ ਸਾਇੰਸ ਤੇ ਇਹ ਥੋੜਾ ਜਿਹਾ ਮਿਸਨੋਮਰ ਹੈਗਾ। ਐਕਚੁਅਲੀ ਨਹੀਂ ਏਦਾਂ ਹੁੰਦਾ। ਉਹ ਇਸ ਤਰ੍ਹਾਂ ਹੋ ਰਿਹਾ ਕਿ ਉਹ ਬੈਕ ਐਂਡ ਉਹ ਫੀਡਬੈਕ ਲੈ ਰਹੀ ਹੈ। ਉਹ ਤੁਸੀਂ ਮੈਂ ਮੰਨਣਾ ਹੈ ਕਿ ਤੁਸੀਂ ਕੰਪਿਊਟਰ ਪੜ੍ਹਾਉਂਦੇ ਹੋਵੋਗੇ, ਮੈਂ ਮੰਨਣਾ ਹੈ ਕਿ ਤੁਸੀਂ ਟੈਕਨੀਕਲੀ ਐਲਗੋਰਿਜ਼ਮ ਨੂੰ ਜ਼ਿਆਦਾ ਸਮਝਦੇ ਹੋਵੋਗੇ, ਲੇਕਿਨ ਮੈਂ ਉਹ ਗੱਲ ਕਰ ਰਿਹਾ ਜਿਹੜੀ ਕਿ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਡਿਸਕਸ਼ਨ ਹੋ ਰਹੀ ਹੈ ਔਰ ਇਹਦੇ ਵੱਲ ਇਸ਼ਾਰਾ ਜਿਹੜਾ ਹੈ ਇਹ ਜਿਹੜਾ ਕਾਈ ਫੂ ਲੀ ਹੈ ਉਹਦੇ ਕਿਤਾਬ ਜਿਹੜੀ 20 ਸਾਲ ਪਹਿਲੇ ਛਪੀ ਸੀ ਉਹਦੇ ਵਿੱਚ ਵੀ ਇਸ਼ਾਰਾ ਹੈਗਾ ਕਿ ਇਸ ਸਟੇਜ ਤੇ ਪਹੁੰਚਿਆ ਜਾ ਸਕਦਾ ਹੈ। ਸਰ ਮੈਂ ਤੇ ਬਸ ਛੋਟੀ ਜੀ ਗੱਲ ਹੀ ਰੱਖਣੀ ਹੈ ਇੱਕ ਕਿ ਸਰ ਜਿਹੜੀ ਕੋਡਿੰਗ ਹੈ ਨਾ, ਕੋਡਿੰਗ ਇਜ਼ ਥਿੰਕਿੰਗ ਤੇ ਇਹ ਮਸ਼ੀਨਾਂ ਥਿੰਕ ਨਹੀਂ ਕਰ ਸਕਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀਆਂ। ਜਦੋਂ ਥਿੰਕਿੰਗ ਹੋ ਗਈ ਫਿਰ ਤਾਂ ਸੱਚੀ ਮੁੱਚੀ ਹਿਊਮੈਨਿਟੀ ਦਾ ਐਂਡ ਆ ਗਿਆ ਐਕਚੁਅਲੀ। ਤੇ ਉਹ ਜਿਹੜੀਆਂ ਉਹ ਸਿਰਫ ਇੱਕ ਪੈਟਰਨ ਰੈਕੋਗਨਾਈਜ਼ ਕਰਕੇ ਜਿਹੜਾ ਜਿੰਨਾ ਸਟੈਟਿਸਟਿਕਸ ਸਾਨੂੰ ਪਤਾ ਹੈ। ਮੈਂ ਸਿੰਦਰ ਜੀ ਮੈਂ ਇਸ ਗੱਲ ਤੇ ਜਿਹੜਾ ਨਾ ਡਿਸਕਸ਼ਨ ਨਹੀਂ ਕਰਾਂਗਾ। ਉਹਦੀ ਵਜ੍ਹਾ ਇਹ ਹੈ ਕਿ ਜਿਹੜੀ ਇਸ ਵੇਲੇ ਦੀ ਜਿਹੜੀ ਐਕਚੁਅਲ ਰੀਅਲ ਸਿਚੁਏਸ਼ਨ ਹੈ ਮੈਂ ਉਹਦੀ ਗੱਲ ਕਰ ਰਿਹਾ ਹਾਂ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਪੁਰਾਣੀ ਗੱਲ ਕਰ ਰਹੇ ਹੋ। ਇਸ ਲਈ ਮੇਰਾ ਖਿਆਲ ਹੈ ਮੈਂ ਇਸ ਤੇ ਡਿਸਕਸ਼ਨ ਨਹੀਂ ਕਰਨਾ ਚਾਹੁੰਦਾ। ਠੀਕ ਹੈ ਮਤਲਬ ਕਿਉਂਕਿ ਇਹ ਅਸੀਂ ਫੈਕਟਸ ਦੇ ਅਸੀਂ ਇੰਟਰਪ੍ਰੀਟੇਸ਼ਨ ਦੇ ਉੱਤੇ ਨਹੀਂ ਡਿਫਰ ਕਰ ਰਹੇ, ਅਸੀਂ ਫੈਕਟ ਦੇ ਉੱਤੇ ਡਿਫਰ ਕਰ ਰਹੇ ਹਾਂ। ਤੇ ਫੈਕਟਸ ਜਿਹੜੇ ਨੇ ਉਹ ਮੇਰੇ ਖਿਆਲ 'ਚ ਤੁਹਾਡੇ ਪੁਰਾਣੇ ਨੇ ਔਰ ਉਹਨਾਂ ਤੋਂ ਬਾਅਦ ਬਹੁਤ ਕੁਝ ਤਬਦੀਲ ਹੋ ਚੁੱਕਿਆ, ਲੇਕਿਨ ਇਸ ਤੇ ਬਹਿਸ ਅਸੀਂ ਨਹੀਂ ਕਰਨੀ। ਹਾਂਜੀ ਹੋਰ ਕੋਈ? ਮੈਂ ਜੀ ਸਾਦਾ ਜੀ ਮਿਸਾਲ ਦੇਵਾਂ ਅਗਰ ਇਸ ਦੀ ਜਿਹੜੀ ਪੁਰਾਣੀ ਹੈ ਸਤਿੰਦਰ ਹੋਰੀ ਟੈਕਨੀਕਲ ਵਿੱਚ, ਉਹ ਜਿਵੇਂ ਕਿ ਪੋਸਟ ਲੈਸ ਹੋਇਆ ਕਿ ਬਹੁਤ ਜਿਹੜੇ 20 ਸਾਲ ਪੁਰਾਣੇ ਮਾਡਲ ਹਨ ਉਹਦੇ ਵਿੱਚ ਮਾਡਲ ਨੂੰ ਤੁਸੀਂ ਆਪ ਦੱਸਦੇ ਹੋ ਕਿ ਇਹ ਕਰੈਕਟਰਿਸਟਿਕਸ ਯੂਜ਼ ਕਰ ਔਰ ਇਸ ਨੂੰ ਪ੍ਰੀਡਿਕਟ ਕਰ। ਉਹਦੀ ਸਾਦਾ ਮਿਸਾਲ ਪੋਸਟ ਲੈਸ ਹੋਇਆ। ਤੁਸੀਂ ਮਾਡਲ ਨੂੰ ਪਹਿਲੇ ਆਖਦੇ ਹੋ ਕਿ ਇਹ 100 ਵੇਰੀਏਬਲ ਹਨ, ਇਹਦੇ ਵਿੱਚੋਂ ਆਪਟੀਮਲ ਚੂਜ਼ ਕਰ ਕਿ ਤੂੰ ਸਿਰਫ 10 ਯੂ ਚੂਜ਼ ਕਰਨੇ। ਉਹ ਪਹਿਲੇ ਉਹਦੇ ਤੇ ਮਾਡਲ ਰਨ ਕਰਕੇ ਵੇਖਦਾ ਹੈ ਕਿ ਕਿਹੜੇ ਅੱਛੇ ਵੇਰੀਏਬਲ ਹਨ, ਫਿਰ ਉਹਦੇ ਤੇ ਨਵਾਂ ਮਾਡਲ ਬਣਾਉਂਦਾ। ਉਹ ਬਹੁਤ ਪੁਰਾਣੀ ਫਾਰਮ ਹੈ ਜਿਹਦੇ ਵਿੱਚ ਕੰਪਿਊਟਰ ਆਪ ਲਰਨ ਵੀ ਕਰਦਾ ਹੈ ਕਿ ਹਾਊ ਟੂ ਮੇਕ ਯੂਰ ਐਲਗੋਰਿਥਮ ਔਨ ਮਾਡਲ। ਔਰ ਇਹ ਤੇ ਕੰਪਿਊਟਰ ਸਾਇੰਸ 20 ਸਾਲ ਤੋਂ ਹੋ ਰਿਹਾ ਯੂਜ਼। ਹੋ ਰਹੀ ਹੈ ਨਾ। ਉਹ ਤੇ ਮੈਂ ਦੱਸਿਆ ਨਾ ਕਿ ਅਗਰ ਤੁਸੀਂ ਉਹ ਮੇਰੇ ਜਿਹੜੀ 2 ਸਾਲ ਪਹਿਲੇ ਮੈਂ ਕਲਾਸ ਪੜ੍ਹਾਈ ਸੀ ਉਹਦੇ ਵਿੱਚ ਬਹੁਤ ਡਿਟੇਲ ਨਾਲ ਇਹ ਸਾਰੇ ਇਸ਼ੂਜ਼ ਦੇ ਉੱਤੇ ਡਿਸਕਸ਼ਨ ਮੈਂ ਕੀਤੀ ਸੀਗੀ। ਉਹ ਕੋਈ 12 ਘੰਟੇ ਦੀ ਕੋਈ ਰਿਕਾਰਡਿੰਗ ਹੈ। ਉਹਦੇ ਵਿੱਚ ਸਾਰੇ ਇਸ਼ੂਜ਼ ਜਿਹੜੇ ਨੇ ਉਹ ਡਿਸਕਸ ਹੋਏ ਸਨ। ਮੈਂ ਇਸ ਵਾਸਤੇ ਉਹਨਾਂ ਤੇ ਵਾਪਸ ਨਹੀਂ ਜਾਣਾ ਚਾਹੁੰਦਾ। ਮੈਂ ਜਿਹੜਾ ਇਹਨਾਂ 2 ਸਾਲਾਂ ਦੇ ਵਿੱਚ ਤਬਦੀਲੀ ਆਈ ਹੈ ਔਰ ਜਿਹਦੀ ਵਜ੍ਹਾ ਤੋਂ ਵਕਤ ਪਿਆ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਨ ਵਾਲੇ ਹਲਕਿਆਂ ਦੇ ਵਿੱਚ, ਜਿਸ ਵਜ੍ਹਾ ਤੋਂ ਗੂਗਲ ਦਾ ਬੰਦਾ ਮੈਦਾਨ ਹੀ ਛੱਡ ਗਿਆ
ਕਿ ਇਹ ਬਹੁਤ ਖਤਰਨਾਕ ਹੱਦ ਤੇ ਪਹੁੰਚ ਗਈ ਹੈ। ਮੈਂ ਉਹਦੀ ਗੱਲ ਅੱਜ ਕਰਨੀ ਸੀਗੀ ਔਰ ਕੀਤੀ ਹੈ। ਤੇ ਬਾਕੀ ਤੁਹਾਡੀ ਬੜੀ ਮਿਹਰਬਾਨੀ। ਮੇਰਾ ਖਿਆਲ ਹੈ ਕਿ ਗੱਲ ਜਿਹੜੀ ਹੈ ਮੁੱਲ ਹੋ ਗਈ ਹੈ ਤੇ ਹੁਣ ਤੁਸੀਂ Can I ask a question? Sorry. ਜੀ I don't know if this is I missed I think about 20 minutes. Did anyone talk about creativity, like the impact of artificial intelligence on creativity? Because there was a big fat hoo-ha at the Bradford Literature Festival because they used AI created images, and artists got very angry saying that, you know, there's already a gummy in the art world. So yeah, sorry, ਉਹ yeah. ਮੈਂ ਖੈਰ ਨਹੀਂ ਗਿਆ, ਲੇਕਿਨ ਇਹ ਹੈ ਕਿ ਇਸ ਵੇਲੇ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਟੀਵੀ ਫਿਲਮ ਰਾਈਟਰ ਜਿਹੜੇ ਨੇ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਔਰ ਬਹੁਤ ਲੰਮੀ ਹੜਤਾਲ ਕਈਆਂ ਮਹੀਨਿਆਂ ਤੋਂ ਚੱਲ ਰਹੀ ਹੈ। ਉਹਨਾਂ ਨੇ ਕੰਮ ਕਰਨਾ ਬੰਦ ਕਰਤਾ ਹੈ ਔਰ ਉਹਨਾਂ ਦੇ ਵਿੱਚੋਂ one of their concern is ਕਿ ਜਿਹੜੇ ਪ੍ਰੋਡਿਊਸਰਸ ਨੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ, ਉਹਨਾਂ ਰਾਈਟਰਸ ਦੀ ਜਗ੍ਹਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਉਹ ਕਹਾਣੀ ਜਾਂ ਉਹ ਡਾਇਲਾਗ ਲਿਖ ਲੈਂਦੇ ਨੇ। ਤੇ ਬਿਲਕੁਲ ਸਹੀ। ਤੇ ਇੱਕ ਹੋਰ ਇਹ ਹੋਇਆ ਨਾ, ਲਾਸਟ ਵੀਕ ਤੁਸੀਂ ਦੇਖੋ ਨਾ, ਲਾਸਟ ਵੀਕ AI ਨੇ ਇੱਕ ਇਮੇਜ ਕ੍ਰੀਏਟ ਕੀਤੀ ਸੀ ਜੋ ਟਵਿੱਟਰ ਤੇ ਬੜੀ ਮਸ਼ਹੂਰ ਹੋਈ ਕਿ ਪੈਂਟਾਗਨ ਦੇ ਸਾਹਮਣੇ ਧਮਾਕਾ ਹੋਇਆ ਹੈ ਔਰ ਉਹ ਫੈਲ ਗਈ। ਔਰ ਫਿਰ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੋਈ ਸਭ ਨੇ ਕਿਹਾ ਕਿ ਨਹੀਂ, this is AI ਕ੍ਰੀਏਟਡ ਇਮੇਜ ਹੈ ਔਰ ਉਹਦੇ ਨਾਲ ਕੋਈ ਤਾਲੁਕ ਨਹੀਂ ਹੈ। ਸੋ ਇਹ ਤੇ ਹੁਣ ਜਿਹੜੇ ਮਸਾਇਲ ਨੇ ਇਹ ਤੇ ਹੁਣ ਆਣੇ ਸ਼ੁਰੂ ਹੋ ਗਏ ਨੇ ਜਿਹਦਾ ਫਿਰ ਅੱਗੋਂ ਹੱਲ ਕੱਢਿਆ ਜਾਏਗਾ। ਇਹੋ ਹੀ ਹੈ ਜਿਹੜਾ ਕਿ ਜਿਹਨੂੰ ਕਿ ਉਹ ਮਤਲਬ ਖਤਰਨਾਕ ਹੱਦ ਕਹਿ ਰਹੇ ਨੇ, ਸਾਰੇ ਕਹਿ ਰਹੇ ਨੇ ਤਕਰੀਬਨ, ਲੇਕਿਨ ਇਹਦਾ ਹੈ ਕਿ ਉਹਦਾ ਹੱਲ ਕੀ ਕੱਢਣਗੇ ਇਹ ਸਾਨੂੰ ਨਹੀਂ ਪਤਾ। if I could add this, ਮੈਂ ਇੱਕ ਚੀਜ਼ ਹਾਂ ਬਿਲਕੁਲ ਰੈਪ ਕਰਨੇ ਆ, ਬਸ ਮੈਂ ਇੱਕ ਚੀਜ਼ ਮੈਂ ਐਡ ਕਰਨਾ ਚਾਹ ਰਿਹਾ ਸਾਂ ਕਿ ਤੁਸੀਂ ਚਿਪ ਦੀ ਜਿਹੜੀ ਗੱਲ ਕੀਤੀ ਹੈ ਤਾਂ US ਔਰ ਚਾਈਨਾ ਦੇ ਵਿੱਚ ਜਿਹੜੀ ਕਨਫਲਿਕਟ ਚੱਲ ਰਿਹਾ ਹੈ ਉਹ ਵੀ ਚਿਪ ਦੀ ਵਜ੍ਹਾ ਨਾਲ। ਤਾਈਵਾਨ 'ਚ ਜਿਹੜਾ ਕੀ ਕਹਿੰਦੇ ਨੇ TMSC ਦਾ ਜਿਹੜਾ ਹੈ ਸੀ ਉਹ ਹੁਣ ਇੱਥੇ ਐਰੀਜ਼ੋਨਾ ਸ਼ਿਫਟ ਕਰ ਰਹੇ ਨੇ। ਉਹਦੇ ਤੇ ਬੜੀ ਅੱਛੀ ਕਿਤਾਬ ਆਈ ਹੈ ਕ੍ਰਿਸ ਮਿਲਰ ਦੀ, ਚਿਪਸ ਵਾਰ। ਉਹ ਆਈ ਵੁੱਡ ਹਾਈਲੀ ਰਿਕਮੈਂਡ ਜਿਨ੍ਹਾਂ ਨੇ ਅਗਰ ਕੋਈ ਹੋਣਾ ਹੈ ਤਾਂ ਉਹਦੇ 'ਚ ਉਹਨੇ ਬੜੀ ਡਿਟੇਲ ਵਿੱਚ ਉਹਨੇ ਗੱਲ ਕੀਤੀ ਇਹਦੇ ਤੇ। ਠੀਕ ਡਾਕਟਰ ਸਾਹਿਬ ਜਿਹੜੀ ਕੁਇਕਲੀ ਕਮੈਂਟ ਕਰਨਾ ਸੀ, ਇਹ ਜਿਹੜਾ ਪੈਂਟਾਗਨ ਤੇ ਉਹਨਾਂ ਨੇ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇੱਕ ਐਕਸਪਲੋਜਨ ਦਾ ਇਮੇਜ ਕ੍ਰੀਏਟ ਕਰਕੇ ਵਾਇਰਲ ਕਰਤਾ ਸੋਸ਼ਲ ਮੀਡੀਆ ਤੇ। ਕੁਡ ਵੀ ਕਾਲ ਦਿਸ ਐਨ ਐਗਜ਼ਾਮਪਲ ਆਫ ਕ੍ਰੀਏਟਿੰਗ ਪੈਰਲਲ ਰਿਐਲਿਟੀ ਬਿਲਕੁਲ ਬਾਈ AI? ਬਿਲਕੁਲ, ਮਤਲਬ ਬੜੀ ਡੇਂਜਰਸ ਹੈ ਹਿਸਾਬ ਨਾਲ। ਫਿਰ ਮਤਲਬ ਇਹ ਹੈ ਕਿ ਆਪਣਾ ਜਿਹੜੀ AI ਹੈ ਉਹ ਬਾਈਡਨ ਨੂੰ ਨਾਸਰਬਾਗ 'ਚ ਖਿਲਾਰ ਕੇ ਤੇ ਪੰਜਾਬੀ ਵਿੱਚ ਤਕਰੀਰ ਕਰਵਾ ਸਕਦੀ। ਡਾਕਟਰ ਸਾਹਿਬ ਇਹ ਤਾਂ ਬੜੀ ਅੱਛੀ ਗੱਲ ਹੈ। ਨਹੀਂ, ਮੈਂ ਦੱਸ ਰਿਹਾ ਹੋ ਸਕਦਾ ਹੈ ਔਰ ਤੁਹਾਨੂੰ ਲੱਗੇਗਾ ਕਿ ਇਹ ਬਿਲਕੁਲ ਬੰਦਾ ਵੀ ਉਹੋ ਹੀ ਹੈ, ਇਹਦੇ ਹਿੱਲਣ ਹੁਲਣ ਦੇ ਅੰਦਾਜ਼ ਵੀ ਉਹੀ ਹੈ, ਸਿਰਫ ਇਹ ਪੰਜਾਬੀ ਬੋਲ ਰਿਹਾ। ਠੀਕ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ ਕਰ ਦੀ ਰੈਫਰ ਵਾਈਂਡ ਅਪ ਕਰ ਦੀ ਡਾਕਟਰ ਸਾਹਿਬ, ਤੁਸੀਂ ਕਰ ਦਿਓ ਵਾਈਂਡ ਅਪ। ਜੀ 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 ਜੀ। ਐਨੀ ਮੋਰ ਕੁਐਸਚਨ ਜੀ? ਨਹੀਂ, ਕੁਐਸਚਨ ਨਹੀਂ ਹੁਣ ਲੈਣਾ। ਅੱਛਾ ਠੀਕ ਹੈ ਜੀ, ਟੋਕ ਹੋ ਗਿਆ। ਚਲੋ ਡਾਕਟਰ ਸਾਹਿਬ ਰੈਪ ਅਪ ਕਰ ਦਈਏ ਫਿਰ। ਥੈਂਕ ਯੂ वेरी मच डॉक्टर साहब और एवरीवन फॉर ज्वाइनिंग अवर सेशन ऑन AI। थैंक यू डॉक्टर। रब रखा।